ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅਸਲਾਮ ਵਾਲੇਕਮ, ਆਦਾਬ, ਬਰਜ਼ ਮਹਾਂ ਤੁਹਾਡੀ ਹੋਸਟ ਨੀਲਮ ਕੌਰ ਤੇ ਮੈਂ ਟੀਵੀ ਫਿਰ ਸਾਰੇ ਦਰਸ਼ਕਾਂ ਤੇ ਸਰੋਤਿਆਂ ਨੂੰ ਜੀ ਆਇਆਂ ਕਹਿੰਦੀ ਹਾਂ ਪ੍ਰੋਗਰਾਮ ਸੱਚੋ ਸੱਚ ਵਿੱਚ ਜਿਹੜੇ ਇਸ ਪ੍ਰੋਗਰਾਮ ਨਾਲ ਦੇਸ਼ਾਂ ਵਿਦੇਸ਼ਾਂ ਤੋਂ ਜੁੜ ਚੁੱਕੇ ਨੇ। ਖਾਲਸਾ ਅਫੇਅਰ ਸੈਂਟਰ ਦੇ ਸੰਚਾਲਕ ਡਾਕਟਰ ਅਮਨਜੀਤ ਸਿੰਘ ਸਟੂਡੀਓ 'ਚ ਮੇਰੇ ਨਾਲ ਸ਼ਾਮਿਲ ਨੇ। ਉਹਨਾਂ ਨਾਲ ਗੱਲਬਾਤ ਕਰਕੇ ਅੱਜ ਦਾ ਸ਼ੁਰੂ ਉਹਨਾਂ ਤੋਂ ਉਹਨਾਂ ਦਾ ਤਜ਼ੀਆ ਜਾਣਦੇ ਹਾਂ। ਜੀ ਡਾਕਟਰ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। हाँ जी नीलम कौर जी, ਤੁਹਾਨੂੰ ਵੀ ਤੇ ਦੁਨੀਆ ਭਰ 'ਚ ਬੈਠੇ ਸਾਡੇ ਬਹੁਤ ਹੀ ਪਿਆਰੇ ਸੋਹਣੇ ਸਿਆਣੇ ਟੀਵੀ 84 ਦੇ ਵਿਊਅਰਸ ਨੂੰ ਵੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਾਡੇ ਬਹੁਤ ਹੀ ਪਿਆਰੇ ਮੁਸਲਮਾਨ ਭੈਣਾਂ ਭਰਾਵਾਂ ਨੂੰ ਅਸਲਾਮ ਅਲੈਕਮ। ਗੰਗਾ ਜਮਨੀ ਤਹਿਜ਼ੀਬ ਦੇ ਹਿੰਦੂ ਤਵੀਆਂ ਨੂੰ ਨਮੋ ਨਮੇ। ਜੀ ਡਾਕਟਰ ਸਾਹਿਬ ਜੀ ਆਇਆਂ ਨੂੰ ਪ੍ਰੋਗਰਾਮ ਸੱਚੋ ਸੱਚ ਵਿੱਚ ਬਹੁਤ ਧੰਨਵਾਦ ਜੀ ਡਾਕਟਰ ਸਾਹਿਬ। ਅੱਜ 27 ਜਨਵਰੀ 2025 15 ਮਾਘ ਨਾਨਕਸ਼ਾਹੀ ਸੰਮਤ 556 ਦਾ ਦਿਨ ਹੈ ਤੇ ਡਾਕਟਰ ਸਾਹਿਬ ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਹਮੇਸ਼ਾ ਤਰ੍ਹਾਂ ਦੱਸਦੇ ਵਿਊਅਰਸ, ਜੇ ਤੁਸੀਂ ਹੱਕ ਸੱਚ ਇਨਸਾਫ ਤੇ ਪੈਰਾ ਦਿੰਦਾ ਇੱਕੋ ਇੱਕ ਚੈਨਲ ਟੀਵੀ 84 ਨੂੰ ਦੇਖਣਾ ਚਾਹੁੰਦੇ ਹੋ ਤਾਂ ਤੁਸੀਂ ਦੇਖ ਸਕਦੇ ਸਪੈਕਟਰਮ ਕੇਬਲ, ਆਰਸੀਐਨ ਕੇਬਲ, ਵਰਕਿੰਗ ਕੈਨੇਡਾ, roku, ਜਾਦੂ ਬਾਕਸ, ਸ਼ਾਵਾ, ਫੇਸਬੁੱਕ, ਟੀਵੀ 84 ਦੀ ਐਪ ਰਾਹੀਂ ਆਨਲਾਈਨ ਸਟ੍ਰੀਮਿੰਗ ਐਂਡ ਆਈਪੀ ਬਾਕਸ ਤੇ ਤੁਸੀਂ ਟੀਵੀ 84 ਨੂੰ ਦੇਖ ਸਕਦੇ ਹੋ। ਵਿਊਅਰਸ, ਜੇ ਤੁਸੀਂ ਟੀਵੀ 84 ਦੇ ਪ੍ਰੋਗਰਾਮ ਸੱਚੋ ਸੱਚ ਨਾਲ ਫੇਸਬੁੱਕ ਰਾਹੀਂ ਜੁੜੇ ਹੋ ਤਾਂ ਇਸ ਨੂੰ ਵੱਧ ਲਾਈਕ ਕਰੋ ਤੇ ਸ਼ੇਅਰ ਕਰੋ ਅਤੇ ਨਾਲ ਹੀ YouTube ਤੇ ਸਬਸਕ੍ਰਾਈਬ ਵੀ ਕਰੋ। ਇਹ ਵੀ ਦੱਸ ਦਿਓ ਕਿ ਤੁਸੀਂ ਟੀਵੀ 84 ਦੀ ਐਪ ਨੂੰ ਐਂਡਰੋਇਡ ਐਂਡ ਐਪ ਸਟੋਰ ਤੇ ਡਾਊਨਲੋਡ ਕਰਕੇ ਜੋ ਟੀਵੀ 84 ਦੀ ਲਾਈਵ ਸਟ੍ਰੀਮ ਹੈ ਇਸ ਨੂੰ ਤੁਸੀਂ 24 ਆਵਰਸ ਦੇਖ ਸਕਦੇ ਹੋ। ਸੋ ਵਿਊਅਰਸ, ਪ੍ਰੋਗਰਾਮ ਦੀ ਸ਼ੁਰੂਆਤ ਕਰਨ ਜਾ ਰਹੇ ਹਾਂ। ਇਸ ਵੀਕ ਦਾ ਪਹਿਲਾ ਪ੍ਰੋਗਰਾਮ ਕਰਨ ਜਾ ਰਹੇ ਹਾਂ। ਸੋ ਆਸ ਕਰਦੇ ਹਾਂ ਕਿ ਜਿਹੜਾ ਤੁਹਾਡਾ ਵੀਕਐਂਡ ਹੈ ਉਹ ਬਹੁਤ ਹੀ ਵਧੀਆ ਗੁਜ਼ਰਿਆ ਹੋਏਗਾ। ਸੋ ਵਿਊਅਰਸ, ਪ੍ਰੋਗਰਾਮ ਦੀ ਸ਼ੁਰੂਆਤ ਕਰਾਂਗੇ ਜੋ ਵੀਕਐਂਡ ਦੇ ਹਵਾਲੇ ਨਾਲ ਜਿਹੜੇ ਇਸ਼ੂ ਨੇ ਉਸ ਦੇ ਹਵਾਲੇ ਨਾਲ ਔਰ ਕਰੰਟ ਇਸ਼ੂਜ਼ ਦੇ ਹਵਾਲੇ ਨਾਲ ਆਪਾਂ ਆਪਣੇ ਪ੍ਰੋਗਰਾਮ ਦੀ ਸ਼ੁਰੂਆਤ ਕਰਨ ਜਾ ਰਹੇ ਹਾਂ ਔਰ ਨਾਲ ਹੀ ਜਿਹੜੇ ਆਪਣੇ ਪ੍ਰੋਗਰਾਮ ਦੀ ਹਮੇਸ਼ਾ ਤਰ੍ਹਾਂ ਸ਼ੁਰੂਆਤ ਕਰਦੇ ਹਾਂ ਅੱਜ ਦੀ ਸਪਾਂਸਰਸ਼ਿਪ ਦੇ ਹਵਾਲੇ ਨਾਲ ਕਿ ਅੱਜ ਦੇ ਪ੍ਰੋਗਰਾਮ ਸੱਚੋ ਸੱਚ ਨੂੰ ਸਪਾਂਸਰ ਕੀਤਾ ਗਿਆ ਹੈ ਵਰਜੀਨੀਆ ਤੋਂ ਸਰਦਾਰ ਅਮਰਜੀਤ ਸਿੰਘ ਚੱਠਾ ਜੀ ਐਂਡ ਸਰਦਾਰ ਸੁਖਦੇਵ ਸਿੰਘ ਚੱਠਾ ਜੀ ਹਰਾਂ ਵੱਲੋਂ। ਸੋ ਇਹਨਾਂ ਨੇ ਸਿੱਖ ਕੌਮ ਦੀ ਚੜ੍ਹਦੀ ਕਲਾ ਤੇ ਟੀਵੀ 84 ਦੀ ਸ਼ਲਾਘਾ ਕੀਤੀ ਹੈ। ਸੋ ਅੱਜ ਦੀ ਸਪਾਂਸਰਸ਼ਿਪ ਲਈ ਅਸੀਂ ਇਹਨਾਂ ਦੋਨਾਂ ਦਾ ਸਿੰਘਾਂ ਦਾ ਅਸੀਂ ਤਹਿ ਦਿਲ ਤੋਂ ਧੰਨਵਾਦ ਕਰਦੇ ਹਾਂ ਔਰ ਤੁਹਾਨੂੰ ਵੀ ਅਪੀਲ ਤੇ ਬੇਨਤੀ ਕਰਦੇ ਹਾਂ ਕਿ ਤੁਸੀਂ ਪ੍ਰੋਗਰਾਮ ਸੱਚੋ ਸੱਚ ਨੂੰ ਵੱਧ ਤੋਂ ਵੱਧ ਸਪਾਂਸਰ ਕਰੋ। ਸਪਾਂਸਰਸ਼ਿਪ ਲਈ ਤੁਸੀਂ ਸਾਨੂੰ ਕਾਲ ਕਰ ਸਕਦੇ ਸਾਡੇ ਫੋਨ ਨੰਬਰ ਤੇ 5166191984 ਸੇਮ ਨੰਬਰ ਤੇ WhatsApp ਕਰ ਸਕਦੇ ਹੋ। ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ info@tv4.tv ਤੇ। ਸੋ ਵਿਊਅਰਸ, ਪਹਿਲੇ ਸੈਗਮੈਂਟ ਦੇ ਵਿੱਚ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਭਾਰਤ ਦੇ ਹਵਾਲੇ ਨਾਲ ਕਿ ਭਾਰਤ ਦੇ ਅਖੌਤੀ 76ਵੇਂ ਰਿਪਬਲਿਕ ਡੇ ਮੌਕੇ ਤੇ ਦੁਨੀਆ ਭਰ ਦੇ ਅੱਡ-ਅੱਡ ਦੇਸ਼ਾਂ ਵਿੱਚ ਸਿੱਖ ਕੌਮ ਵੱਲੋਂ ਭਾਰਤੀ ਅੰਬੈਸੀਆਂ, ਹਾਈ ਕਮਿਸ਼ਨਾਂ ਤੇ ਕੌਂਸਲੇਟਾਂ ਦੇ ਜਿਹੜੇ ਬਾਹਰ ਰੈਲੀਆਂ ਕੀਤੀਆਂ ਗਈਆਂ। ਸੋ 35 ਮਿਲੀਅਨ ਸਿੱਖ ਕੌਮ ਆਪਣੇ ਖਾਲਸਾ ਦੇ ਨਿਸ਼ਾਨੇ ਲਈ ਦ੍ਰਿੜਤਾ ਨਾਲ ਅੱਗੇ ਵੱਧ ਰਹੀ ਹੈ। ਇਹ ਪ੍ਰਭਾਵ ਹਰ ਥਾਂ ਤੇ ਜਲਵਾਗਰ ਹੈ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬੜੇ ਰਹਿਣਾ, ਦੇਖਣ, ਸੁਣ ਲਈ ਐਂਡ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ। ਜੀ ਡਾਕਟਰ ਸਾਹਿਬ, ਕੀ ਕਹਿਣਾ ਚਾਹੋਗੇ? ਸਭ ਤੋਂ ਪਹਿਲਾਂ ਤਾਂ ਅੱਜ ਦੇ ਪ੍ਰੋਗਰਾਮ ਨੂੰ ਸਪਾਂਸਰ ਕਰਨ ਲਈ ਅਸੀਂ ਵੀਰ ਅਮਰਜੀਤ ਸਿੰਘ ਚੱਠਾ, ਉਹਨਾਂ ਦੇ ਛੋਟੇ ਭਰਾਤਾ ਸੁਖਦੇਵ ਸਿੰਘ ਚੱਠਾ, ਇਹਨਾਂ ਦਾ ਸ਼ੁਕਰੀਆ ਅਦਾ ਕਰਦੇ ਹਾਂ। ਇਹ ਚੱਠਾ ਪਰਿਵਾਰ ਦੇ ਯੰਗ ਜਾਨਸ਼ੀਨ ਨੇ। ਨਾਈਸ। ਔਰ ਕਿਉਂਕਿ ਮੈਂ ਇਹ ਦੇਖਦਾ ਵੀ ਜਿੱਥੇ ਵੀ ਤਰੱਕੀ ਹੋਈ ਹੈ ਜਿਨ੍ਹਾਂ ਪਰਿਵਾਰਾਂ 'ਚ, ਉਹੀ ਪਰਿਵਾਰ ਨੇ ਜਿੱਥੇ ਭਰਾ ਭੈਣਾਂ ਜਾਂ ਬਾਕੀ ਰਿਸ਼ਤੇਦਾਰ ਸਾਂਝੇ ਤੌਰ ਦੇ ਉੱਤੇ ਕਿਸੇ ਇੱਕ ਦੀ ਕਮਾਂਡ ਜਾਂ ਇੱਕ ਦਾ ਸਤਿਕਾਰ ਕਰਦੇ ਨੇ। ਛੋਟੇ ਭਰਾ ਨੇ ਸਰ ਬਲਵਿੰਦਰ ਸਿੰਘ ਚੱਠਾ ਹੋਰਾਂ ਦੇ ਔਰ ਪੂਰੀ ਤਰ੍ਹਾਂ ਲਾਇਲ ਨੇ ਕੌਮੀ ਕਾਜ਼ ਦੇ ਲਈ ਵੀ। ਇਸ ਲਈ ਸਾਡੇ ਲਈ ਭਾਵੇਂ ਸਾਡਾ ਕੋਈ ਡੇ ਟੂ ਡੇ ਇਹਨਾਂ ਨਾਲ ਡਾਇਰੈਕਟ ਸੰਪਰਕ ਨਹੀਂ ਹੁੰਦਾ, ਪਰਿਵਾਰਕ ਤੌਰ ਦੇ ਉੱਤੇ ਮਿਲਣੀ ਹੁੰਦੀ ਹੈ, ਪਰ ਸਰ ਬਲਵਿੰਦਰ ਸਿੰਘ ਚੱਠਾ ਇਸ ਗੱਲ ਨੂੰ ਯਕੀਨੀ ਬਣਾਉਂਦੇ ਨੇ ਕਿ ਹਰ ਓਕੇਜ਼ਨ ਦੇ ਉੱਤੇ ਉਹ ਭਾਵੇਂ ਪ੍ਰੋਟੈਸਟ ਹੋਣ, ਰੈਲੀਜ਼ ਹੋਣ ਜਾਂ ਹੋਰ ਇਕੱਠ ਹੋਣ ਜਾਂ ਪੰਥਕ ਕਾਜ਼ ਲਈ ਡੋਨੇਸ਼ਨ ਹੋਏ, ਸਮੁੱਚੇ ਪਰਿਵਾਰ ਵੱਲੋਂ ਆਪਣੀ ਆਪਣੀ ਕੈਪੈਸਿਟੀ ਦੇ ਵਿੱਚ ਵੀ ਡੋਨੇਟ ਕੀਤਾ ਜਾਂਦਾ। ਸੋ 15 ਦਸੰਬਰ ਨੂੰ ਜਿਹੜਾ ਗੁਰਦੁਆਰਾ ਸਿੰਘ ਸਭਾ ਬ੍ਰੈਡਿਕ ਰੋਡ 'ਚ ਟੀਵੀ 84 ਲਈ ਫੰਡ ਰੇਜ਼ਿੰਗ ਹੋਇਆ, ਉਸ ਦੇ ਵਿੱਚ ਇਹਨਾਂ ਦੋਨਾਂ ਵੀਰਾਂ ਨੇ ਵੀ ਜਿਹੜਾ ਉਹ ਵੱਧ ਚੜ੍ਹ ਕੇ ਜਿਹੜਾ ਉਹ ਡੋਨੇਟ ਕੀਤਾ। ਅਸੀਂ ਇਹਨਾਂ ਦਾ ਸ਼ੁਕਰੀਆ ਅਦਾ ਕਰਦੇ ਹਾਂ। ਦੇਖੋ, ਬੇਸ਼ੱਕ ਲਗਭਗ 4 ਦਹਾਕਿਆਂ ਤੋਂ ਅਮਰੀਕਾ ਦੀ ਧਰਤੀ ਤੇ ਐਜ਼ ਏ ਐਕਟਿਵਿਸਟ, ਖਾਲਿਸਤਾਨੀ ਐਕਟਿਵਿਸਟ ਗੁਰੂ ਨੇ ਸੇਵਾ ਲਈ ਹੈ। ਉਸ ਤੋਂ ਪਹਿਲਾਂ ਪੰਜਾਬ 'ਚ ਹੁੰਦਿਆਂ ਵੀ ਲੇਟ 70s ਤੋਂ ਧਰਮ ਯੁੱਧ ਮੋਰਚਾ ਔਰ ਉਸ ਸਾਰੇ ਪੀਰੀਅਡ ਦੇ ਵਿੱਚ ਵੀ ਜੋ ਸੇਵਾ ਬਣਾਈ ਸਤਿਗੁਰੂ ਨੇ ਲਈ। ਮੈਂ ਇਹ ਮਹਿਸੂਸ ਕਰਦਾ ਕਿ ਜਦੋਂ ਅਸੀਂ ਇੱਥੇ 1991 ਦੇ ਵਿੱਚ ਐਜ਼ ਏ ਸਪੋਕਸਪਰਸਨ ਪੰਥਕ ਕਮੇਟੀ ਸ਼ੁਰੂਆਤ ਕੀਤੀ,
ਤੇ ਦੋ ਪ੍ਰੋਟੈਸਟ ਅਸੀਂ ਮਸਟ ਜਿਹੜੇ ਨੇ ਉਹ ਮਾਰਕ ਕੀਤੇ ਸੀ ਕਿ ਭਾਈ ਇਹ ਵੱਡੇ ਪੈਮਾਨੇ ਤੇ ਹੋਣੇ ਚਾਹੀਦੇ ਨੇ। ਉਹਨਾਂ ਦੇ ਵਿੱਚ ਇੱਕ ਤਾਂ ਜ਼ਾਹਰ ਹੈ ਘੱਲੂਘਾਰਾ 84 ਦੇ ਮੌਕੇ ਜੂਨ ਦੇ ਪਹਿਲੇ ਹਫਤੇ, ਔਰ ਦੂਸਰਾ ਉਸ ਦੇ ਨਾਲ ਜਿਹੜਾ ਹੈ ਉਹ ਅਸੀਂ 10 ਦਸੰਬਰ ਜਿਹੜਾ ਇੰਟਰਨੈਸ਼ਨਲ ਹਿਊਮਨ ਰਾਈਟਸ ਡੇ ਹੈ ਉਸ ਦੇ ਉੱਤੇ ਵੀ ਜਿਹੜਾ ਹੈ ਉਹ ਪ੍ਰੋਟੈਸਟ UN ਦੇ ਬਾਹਰ ਕਰਦੇ ਰਹੇ, ਕਿਉਂਕਿ 10 ਦਸੰਬਰ UN ਚਾਰਟਰ ਦੇ ਥੱਲੇ ਹਿਊਮਨ ਰਾਈਟਸ ਡੇ ਹੈ, ਕਿਉਂਕਿ UN ਚਾਰਟਰ ਹੀ 10 ਦਸੰਬਰ ਨੂੰ ਹੋਇਆ ਸੀ। ਬਿਲਕੁਲ। ਔਰ ਮੁੱਢਲਿਆਂ ਸਾਲਾਂ ਦੇ ਵਿੱਚ ਸਾਡੇ ਨਾਲ ਐਮਨੈਸਟੀ ਇੰਟਰਨੈਸ਼ਨਲ, ਹਿਊਮਨ ਰਾਈਟਸ ਵਾਚ ਵੀ ਜੁਆਇਨ ਕਰਦੀ ਸੀ। ਕਈ ਵਾਰ ਈਵਨ 26 ਜਿਹੜਾ ਹੈ ਇਸ 10 ਦਸੰਬਰ ਨੂੰ ਐਮਨੈਸਟੀ ਵੱਲੋਂ ਆਪਣੇ ਤੌਰ ਤੇ ਵੀ ਕੈਂਡਲ ਲਾਈਟ ਵਿਜਲ ਕੀਤਾ ਜਾਂਦਾ ਸੀ ਤੇ ਉਹਦੇ 'ਚ ਵੀ ਅਸੀਂ ਪਾਰਟਿਸਿਪੇਸ਼ਨ ਕਰਦੇ ਸੀ। ਜੀ। ਫਿਰ ਅਸੀਂ ਇਹ ਦੇਖਿਆ, ਕਿਉਂਕਿ ਅਸੀਂ ਇਹ ਮਹਿਸੂਸ ਕਰਦੇ ਸੀ ਕਿ ਭਾਈ ਅਸੀਂ ਤਾਂ ਹੁਣ ਖਾਲਿਸਤਾਨ ਦਾ ਐਲਾਨਨਾਮਾ ਕਰ ਚੁੱਕੇ ਹਾਂ, ਇਸ ਲਈ ਇੰਡੀਅਨਸ ਕਿਹੜੇ ਦਿਨ ਮਨਾਉਂਦੇ ਨੇ ਜਾਂ ਕੀ ਹੈ, ਅਸੀਂ ਉਸ ਦੇ ਖਿਲਾਫ ਸਿਰਫ ਪ੍ਰੋਟੈਸਟ ਕਰਨ ਤੱਕ ਮਹਿਦੂਦ ਨਹੀਂ ਹੋਣਾ, ਅਸੀਂ ਖਾਲਿਸਤਾਨ ਰੈਲੀਆਂ ਕਰਨੀਆਂ ਨੇ। ਪਰ ਹੌਲੀ ਹੌਲੀ ਜਿਉਂ-ਜਿਉਂ ਇੰਡੀਅਨਸ ਨੇ ਇੱਥੇ ਪ੍ਰਵੋਕ ਕਰਨਾ ਸ਼ੁਰੂ ਕੀਤਾ, 15 ਅਗਸਤ ਔਰ 26 ਜਨਵਰੀ, ਹਾਲਾਂਕਿ 26 ਜਨਵਰੀ ਦੀ ਕੋਈ ਇਹ ਪਰੇਡ ਨਹੀਂ ਕਰਦੇ ਹੈ, ਐਮਬੈਸੀਆਂ, ਹਾਈ ਕਮਿਸ਼ਨਾਂ, ਕੌਂਸਲੇਟਾਂ 'ਚ ਝੰਡੇ ਲਹਿਰਾਉਂਦੇ ਨੇ, ਪਰ ਜਿਹੜੀ 15 ਅਗਸਤ ਦੀ ਇਹਨਾਂ ਦੀਆਂ ਦੋ ਪੈਰੇਡ ਜਿਹੜੀਆਂ ਬਹੁਤ ਪ੍ਰੋਵੋਕੇਟਿਵ ਔਰ ਬੜਾ ਭਾਰਤ ਮਾਤਾ ਦੇ ਗੁਣ ਗਾਇਣ ਵਾਲੀਆਂ ਸੀ, ਕਿ ਨਿਊਯਾਰਕ 'ਚ ਕਰਦੇ ਨੇ 15 ਅਗਸਤ ਨੂੰ ਔਰ ਇੱਕ ਯੂਨੀਅਨ ਸਿਟੀ 'ਚ। ਫਿਰ 90ਵਿਆਂ ਦੇ ਵਿੱਚ ਹੀ ਨੌਜਵਾਨਾਂ ਦੇ ਜੋਸ਼ੋ ਖਰੋਸ਼ ਨੇ ਇਹ ਟਰਨ ਵੀ ਲਈ ਕਿ ਵੀ ਨਹੀਂ, ਇਹਨਾਂ ਨੂੰ ਸੁੱਕੇ ਨਹੀਂ ਜਾਣ ਦੇਣਾ, ਇਹਨਾਂ ਦੇ 15 ਅਗਸਤ ਤੇ 26 ਜਨਵਰੀ, ਉਦੋਂ ਤੱਕ 15 ਅਗਸਤ ਹੀ ਸੀ ਕਿ 15 ਅਗਸਤ ਦੇ ਮੌਕੇ ਦੇ ਉੱਤੇ ਜਿਹੜਾ ਇਹਨਾਂ ਦੇ ਜਦੋਂ ਇਹਨਾਂ ਦਾ ਮਾਰਚ ਨਿਕਲ ਰਿਹਾ ਹੋਏ ਉਹਦੇ ਬਰਾਬਰ ਪ੍ਰੋਟੈਸਟ ਕਰਨਾ। ਹਾਲਾਂਕਿ ਉਹ ਬਹੁਤ ਭੜਕਾਊ ਹੋ ਜਾਂਦਾ ਸੀ। ਇੱਕ ਵਾਰ ਨਿਊਯਾਰਕ 'ਚ ਬਸ ਹੱਥੋਂ ਪਾਈ ਹੁੰਦੇ ਬਚੀ। ਯੂਨੀਅਨ ਸਿਟੀ ਦੇ ਵਿੱਚ ਤਾਂ ਇਹ ਹੁੰਦਾ ਸੀ ਵੀ ਉਹ ਵਿੱਚੋਂ ਲੰਘ ਰਹੇ ਨੇ। ਕਈ ਵਾਰੀ ਉਹਨਾਂ ਨੇ ਇੱਕ ਅੱਧੀ ਵਾਰੀ ਨਵਜੋਤ ਸਿੱਧੂ ਨੂੰ ਲਿਆਂਦਾ ਐਜ਼ ਏ ਚੀਫ ਜਿਹੜਾ ਗੈਸਟ, ਫਿਰ ਕਿਰਨ ਬੇਦੀ ਨੂੰ, ਉਹਨਾਂ ਨੂੰ ਇੰਨੀਆਂ, ਕਿਉਂਕਿ ਉਹ ਬੜਾ ਤੰਗ ਜਿਹਾ ਰਸਤਾ ਹੈ ਤੇ ਆਲੇ ਦੁਆਲੇ 500-600 ਸਿੰਘ ਸਿੰਘਣੀਆਂ ਜਿਹੜੀਆਂ ਨੇ ਸੜਕ ਤੇ ਹੁੰਦੇ ਸੀ, ਤੇ ਉਹ ਫਿਰ ਗਾਲੀ ਗਲੋਚ ਤੋਂ ਲੈ ਕੇ ਐਸਾ ਹੁੰਦਾ ਸੀ ਵੀ ਉਹ ਹੌਲੀ ਹੌਲੀ ਹੁੰਦਾ ਹੁਣ ਉਹ 15 ਅਗਸਤ ਦੀ ਥਾਂ ਡੇਟ ਬਦਲਦੇ ਰਹਿੰਦੇ ਨੇ, ਪਰ ਉਹਨੂੰ ਚੈਲੰਜ ਕੀਤਾ ਗਿਆ। ਲੇਕਿਨ ਪਿਛਲੇ ਕੁਝ ਸਮੇਂ ਤੋਂ ਇਹ ਗੱਲ ਵੀ ਆਈ ਵੀ ਕਿਉਂਕਿ ਇਹ ਜਿਹੜਾ ਆਪਣਾ ਆਓ ਐਂਡ ਪਾਵਰ 15 ਅਗਸਤ ਤੋਂ ਬਿਨਾਂ ਜਿਹੜਾ ਦੂਸਰਾ ਦਿਨ ਇਹਨਾਂ ਦਾ 26 ਜਨਵਰੀ ਹੈ, ਕਿਉਂਕਿ 15 ਅਗਸਤ ਨੂੰ ਪ੍ਰਾਈਮ ਮਿਨਿਸਟਰ ਲਾਲ ਕਿਲੇ ਤੋਂ ਜਿਹੜਾ ਉਹ ਪੈਰੇਡ ਦਾ ਜਿਹੜਾ ਸਲੂਟ ਲੈਂਦਾ ਹੈ ਔਰ ਐਡਰੈਸ ਕਰਦਾ, ਤੇ 26 ਜਨਵਰੀ ਇਹਨਾਂ ਦਾ ਰਿਪਬਲਿਕ ਡੇ ਦੇ ਨਾਂ ਥੱਲੇ ਪ੍ਰੈਜ਼ੀਡੈਂਟ, ਰਾਸ਼ਟਰਪਤੀ ਜਿਹੜਾ ਹੈ ਉਹ ਪਹਿਲਾਂ ਪ੍ਰੀਵੀਅਸ ਈਵ ਦੇ ਉੱਤੇ ਉਹਦਾ ਮੈਸੇਜ ਹੁੰਦਾ ਹੈ ਔਰ ਮੇਨ ਇਹ ਰਿਪਬਲਿਕ ਡੇ ਉਹਦੇ ਨਾਲ ਜੁੜਿਆ ਹੋਇਆ ਹੁੰਦਾ ਔਰ ਉਹਦੇ 'ਚ ਉਹ ਇਸ ਗੱਲ ਨੂੰ ਯਕੀਨੀ ਬਣਾਉਂਦੇ ਨੇ 26 ਜਨਵਰੀ ਦੇ ਮੌਕੇ ਖਾਸ ਕਰ ਕਿ ਜੀ ਕੋਈ ਵੱਡੀ ਸ਼ਖਸੀਅਤ, ਕੋਈ ਵੱਡਾ ਹੈਡ ਆਫ ਦਾ ਸਟੇਟ, ਉਹਨੂੰ ਇਨਵਾਈਟ ਕੀਤਾ ਜਾਏ, ਜਿਵੇਂ ਪ੍ਰੈਜ਼ੀਡੈਂਟ ਓਬਾਮਾ ਨੂੰ ਵੀ ਕੀਤਾ ਔਰ ਦੂਸਰਿਆਂ ਨੂੰ ਵੀ ਕੀਤਾ। ਔਰ ਇਹ ਕ੍ਰੈਡਿਟ ਦਲ ਖਾਲਸਾ ਔਰ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਨੂੰ ਜਾਂਦਾ ਹੈ ਵੀ ਉਹਨਾਂ ਨੇ ਪਿਛਲੇ ਕੁਝ ਵਰ੍ਹਿਆਂ ਤੋਂ, ਦਲ ਖਾਲਸਾ ਤਾਂ ਲੰਮੇ ਸਮੇਂ ਤੋਂ ਹੀ ਦੋਨੋਂ ਹੀ ਦਿਨਾਂ ਨੂੰ 15 ਅਗਸਤ ਵੀ ਔਰ 26 ਜਨਵਰੀ ਨੂੰ ਬਲੈਕ ਡੇ ਦੇ ਤੌਰ ਤੇ ਮਨਾਉਂਦੇ ਰਹੇ। ਔਰ ਇਹ ਸਿਲਸਿਲਾ ਜਿਵੇਂ ਅਸੀਂ ਕਿਹਾ ਸੀ ਵੀ ਈਵਨ ਜਦੋਂ 26 ਜਨਵਰੀ 1950 ਨੂੰ ਭਾਰਤੀ ਆਈਨ ਇੰਪਲੀਮੈਂਟ ਕੀਤਾ ਗਿਆ ਸੀ, ਉਦੋਂ ਵੀ ਅਕਾਲੀ ਦਲ ਦੀ ਕਾਲ ਦੇ ਉੱਤੇ ਸਿੱਖਾਂ ਨੇ ਉਹਨੂੰ ਇੱਕ ਧੋਖਾ ਦਿਵਸ, ਕਾਲੇ ਦਿਵਸ ਵਜੋਂ ਮਨਾਇਆ ਸੀ। ਘਰਾਂ ਦੇ ਬਾਹਰ ਕਾਲੇ ਝੰਡੇ, ਕਾਲੀਆਂ ਦਸਤਾਰਾਂ, ਕਾਲੀਆਂ ਚੁੰਨੀਆਂ ਦੇ ਨਾਲ ਜਿਹੜਾ ਉਸ ਨੂੰ, ਔਰ ਉਹ ਕੰਟੀਨਿਊਸ ਰਿਹਾ। ਹਾਲਾਂ ਵਿਚਾਲੇ ਜੇ ਅਕਾਲੀ ਦਲ ਦਾ ਤਾਂ ਏਜੰਡਾ ਹੀ ਬਦਲ ਗਿਆ, ਹੁਣ ਅਕਾਲੀ ਕਿੱਥੇ ਜਾ ਕੇ ਐਂਡ ਹੋਏ ਨੇ। ਲੇਕਿਨ ਦਲ ਖਾਲਸਾ ਨੇ, ਕਿਉਂਕਿ ਭਾਈ ਗਜਿੰਦਰ ਸਿੰਘ ਇੱਕ ਬਹੁਤ ਵਿਜ਼ਨਰੀ ਸ਼ਖਸੀਅਤ ਸਨ, ਜਿਨ੍ਹਾਂ ਨੇ 70ਵਿਆਂ ਦੇ ਵਿੱਚ ਹੀ ਇਸ ਗੱਲ ਨੂੰ, ਉਹਨਾਂ ਨੇ ਜਦੋਂ ਭਾਰਤੀ ਪਾਰਲੀਮੈਂਟ ਨੂੰ ਵੀ ਐਡਰੈਸ ਕਰਦੇ ਸੀ ਤਾਂ ਉਹ ਕਹਿੰਦੇ ਸੀ ਕਿ ਗੰਗੂਆਂ ਦੀ ਔਲਾਦ, ਕਿ ਵੀ ਉਹ ਵੀ ਗੰਗੂ ਸੀ, ਇਹ ਵੀ ਗੰਗੂ ਨੇ। ਸੋ ਉਹਨਾਂ ਨੇ, ਭਾਵੇਂ ਇਹ ਠੀਕ ਹੈ ਵੀ ਦਲ ਖਾਲਸਾ ਦਾ ਉਦੋਂ ਦਾਇਰਾਕਾਰ ਕੋਈ ਬਹੁਤ ਲੰਬਾ ਚੌੜਾ ਨਹੀਂ ਸੀ, ਸ਼ਹਿਰਾਂ ਦੇ ਜੰਮੇ ਪੜੇ ਕੁਝ ਨੌਜਵਾਨ ਹੀ ਸੀ, ਪਰ ਇਹਨਾਂ ਨੇ ਝੰਡਾ ਚੁੱਕ ਲਿਆ ਸੀ ਕਿ ਵੀ ਨਹੀਂ, ਅਸੀਂ ਤੁਹਾਡੇ ਇਸ ਨੂੰ ਨਹੀਂ ਮੰਨਦੇ, ਅਸੀਂ ਜਿਹੜਾ ਉਹ ਖਾਲਿਸਤਾਨ ਦੇ ਲਈ। ਭਾਈ ਗਜਿੰਦਰ ਸਿੰਘ ਨੇ ਤਾਂ 70s 'ਚ ਜਿਹੜਾ 5 ਤੀਰ ਹੋਰ ਔਰ ਖਾਲਿਸਤਾਨ ਦੇ ਮੁੱਦੇ ਦੇ ਉੱਤੇ ਸਰ ਕਪੂਰ ਸਿੰਘ, ਕਿਉਂਕਿ ਉਹਨਾਂ ਦੀ ਸਰਪ੍ਰਸਤੀ ਸੀ, ਇਹ ਸਾਰੇ ਬੜੇ ਸੂਝਵਾਨ ਨੌਜਵਾਨ ਸਨ ਔਰ ਇਹਨਾਂ ਨੇ ਫਿਰ ਜਿਹੜਾ ਸਭ ਤੋਂ ਪਹਿਲਾ ਵੱਡਾ ਕਾਰਾ ਵੀ ਜਿਹੜਾ ਹਵਾਈ ਜਹਾਜ਼
ਉਸ ਨੂੰ ਜਿਨ੍ਹਾਂ ਨੂੰ ਮੈਂ 에ਅਰ ਵਾਰੀਅਰ ਕਹਿੰਦਾ ਜੀ ਜਦੋਂ 20 ਸਤੰਬਰ 1981 ਨੂੰ ਸੰਤ ਪਿੰਡਰਾਂ ਵਾਲਿਆਂ ਦੀ ਗ੍ਰਿਫਤਾਰੀ ਹੁੰਦੀ ਹੈ ਚੌਂਕ ਮਹਿਤੇ, ਤੇ 30 ਸਤੰਬਰ 1981 ਨੂੰ ਇਹ ਜਹਾਜ਼ ਲਾਹੌਰ ਲੈ ਜਾਂਦੇ ਨੇ ਔਰ ਖਾਲਿਸਤਾਨ ਦਾ ਮੁੱਦਾ, ਸੰਤ ਪਿੰਡਰਾਂ ਵਾਲਿਆਂ ਦੀ ਸ਼ਖਸੀਅਤ, ਇਹ ਸਾਰੀ ਹਾਈਲਾਈਟ ਹੁੰਦੀ ਹੈ। ਔਰ ਹੁਣ ਵੀ ਬਹੁਤ ਚੰਗੀ ਗੱਲ ਹੈ ਕਿ ਦਲ ਖਾਲਸਾ ਔਰ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੀ ਪੰਜਾਬ ਦੇ ਵਿੱਚ ਹੁਣ ਆਪਸ ਦੇ ਵਿੱਚ ਕਾਫੀ ਅੰਡਰਸਟੈਂਡਿੰਗ ਹੈ ਔਰ ਬਹੁਤ ਸਾਰੇ ਪ੍ਰੋਗਰਾਮ ਇਹ ਸਾਂਝੇ ਤੌਰ ਤੇ ਕਰਦੇ ਨੇ। ਔਰ ਇਸ ਵਾਰ ਵੀ 26 ਜਨਵਰੀ ਨੂੰ ਉਹਨਾਂ ਨੇ ਤਿੰਨੋਂ ਹੀ ਰੀਜਨ ਪੰਜਾਬ ਦੇ ਮਾਝਾ, ਮਾਲਵਾ, ਦੁਆਬਾ 'ਚ 3 ਵੱਡੀਆਂ ਰੈਲੀਆਂ ਕੀਤੀਆਂ, ਮਾਨਸਾ ਦੇ ਵਿੱਚ, ਜਲੰਧਰ ਦੇ ਵਿੱਚ ਔਰ ਅੰਮ੍ਰਿਤਸਰ ਦੇ ਵਿੱਚ। ਔਰ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਬਹੁਤ ਵੱਡੀ ਗਿਣਤੀ ਦੇ ਵਿੱਚ ਸਿੱਖ ਨੌਜਵਾਨ, ਔਰ ਇਸ ਵੇਲੇ ਉਹਨਾਂ ਦੇ ਜਿਹੜੇ ਸਪੋਕਸਪਰਸਨ ਵੀ ਪਹਿਲਾਂ ਸਨ, ਹੁਣ ਉਹਨਾਂ ਦੇ ਪ੍ਰੈਜ਼ੀਡੈਂਟ ਨੇ ਭਾਈ ਪਰਮਜੀਤ ਸਿੰਘ ਮੰਡ, ਨੌਜਵਾਨ, ਬੜਾ ਆਰਟੀਕੂਲੇਟ, ਬੋਲਡ ਔਰ ਹਰਮਨ ਪਿਆਰਾ। ਔਰ ਉਹਦੇ 'ਚੋਂ ਹੀ ਮੈਂ ਇਹ ਦੇਖਦਾ ਹਾਂ ਕਿ ਵੀ ਭਾਵੇਂ ਜਿਹੜੀ ਜਨਰੇਸ਼ਨ ਦਲ ਖਾਲਸਾ ਦੀ ਜਾਂ ਸਾਡੇ ਜਿਹੜੇ ਹਮ ਪੀੜ੍ਹੀ ਨੇ, ਉਹ ਤਾਂ ਹੁਣ ਚਿੱਟੀਆਂ ਦਾੜੀਆਂ ਔਰ ਆਲਰੇਡੀ ਸਾਡੇ ਕਦਮ ਕਿਸੇ ਹੋਰ ਪਾਸੇ ਵੱਲ ਜਾ ਰਹੇ ਨੇ, ਪਰ ਨੌਜਵਾਨਾਂ ਦੀ ਸ਼ਮੂਲੀਅਤ ਜਿਹੜੀ ਹੈ ਮੈਂ ਦੇਖਦਾ ਹਾਂ ਵੀ ਦਲ ਖਾਲਸਾ ਦੇ ਵਿੱਚ ਵੱਡੀ ਗਿਣਤੀ 'ਚ ਮੁੱਛ-ਫੁੱਟ ਗੱਭਰੂ ਵੀ ਔਰ ਕਾਲੀਆਂ ਦਾੜੀਆਂ ਵਾਲੇ 20s 30s 'ਚ। ਸੋ ਉਹਨਾਂ ਨੇ ਇਸ ਵਾਰ ਬੜੇ ਜ਼ੋਰਦਾਰ ਅੰਦਾਜ਼ ਦੇ ਵਿੱਚ ਇਸ ਨੂੰ ਚੈਲੰਜ ਕੀਤਾ। ਔਰ ਜਿਵੇਂ ਮੈਂ ਕਿਹਾ ਵੀ ਬਾਹਰ 26 ਜਨਵਰੀ ਨੂੰ ਪ੍ਰੋਟੈਸਟ ਦਾ ਕੋਈ ਜਾਂ ਖਾਲਿਸਤਾਨ ਰੈਲੀ ਦਾ ਰੁਝਾਨ ਨਹੀਂ ਸੀ, ਪਰ ਇਹ ਅਸੀਂ ਸਮਝਦੇ ਹਾਂ ਵੀ ਜਿਹੜੀ ਵੱਡੀ ਤਬਦੀਲੀ ਖਾਲਿਸਤਾਨ ਰੈਫਰੈਂਡਮ ਦੀ ਮੂਵਮੈਂਟ ਦੇ ਨਾਲ ਪਿਛਲੇ ਲਗਭਗ 2.5 ਸਾਲ ਤੋਂ ਆਈ, ਜਿਹਨੇ ਬਹੁਤ ਸਾਰੇ ਨੌਜਵਾਨਾਂ ਨੂੰ ਇੰਸਪਾਇਰ ਕੀਤਾ, ਜਿੱਥੇ ਕਾਮਯਾਬੀ ਦੇ ਨਾਲ 5 ਹੀ 5 ਆਈਜ਼ ਕੰਟਰੀਜ਼ ਦੇ ਵਿੱਚ ਰੈਫਰੈਂਡਮ ਹੋਏ। ਹੁਣ ਵੀ ਜਿਹੜਾ ਗੁਰਦੁਆਰਾ ਰਿਵਰਸਾਈਡ LA 23 ਮਾਰਚ ਨੂੰ ਖਾਲਿਸਤਾਨ ਰੈਫਰੈਂਡਮ ਦੀਆਂ ਵੋਟਾਂ ਪੈਣੀਆਂ ਨੇ ਔਰ ਇਸ ਲਈ ਸਿੱਖਸ ਫਾਰ ਜਸਟਿਸ ਦੀ ਜਿਹੜੀ ਟੀਮ ਹੈ ਉਸ ਦੀ ਹੁਣ ਅਮਰੀਕਾ ਵੱਲ ਰਵਾਨਗੀ ਹੈ। ਆਲਰੇਡੀ ਬੇ ਏਰੀਆ ਔਰ ਦੂਸਰੇ 'ਚ ਉਹ ਕਾਫੀ ਐਕਟੀਵਿਟੀ ਹੈ। ਸੋ ਇਸ ਵਾਰ ਮੈਂ ਦੇਖਿਆ ਕਿ ਵੀ ਕਾਫੀ ਵੱਡੇ ਪੈਮਾਨੇ ਤੇ ਗਲੋਬਲੀ, ਹਾਲਾਂ ਸਾਡੇ ਕੋਲ ਹਰ ਥਾਂ ਦੀ ਰਿਪੋਰਟ ਨਹੀਂ ਹੈ, ਉਹ ਖਬਰਾਂ 'ਚ ਜਾਂ ਫੇਸਬੁੱਕ ਤੇ ਅਸੀਂ ਦੇਖਿਆ ਕੁਝ ਪਿਕਚਰਸ ਜਿਹੜੀਆਂ ਜਿਉਂ ਮੈਂ ਗੱਲਬਾਤ ਕਰ ਰਿਹਾ ਸਾਡੀ ਟੀਮ ਜਿਹੜੀ ਹੈ ਉਹ ਦਿਖਾ ਰਹੀ ਹੋਏਗੀ ਸਕਰੀਨ ਦੇ ਉੱਤੇ, ਉਹ ਉਹੀ ਹੈ ਜਿਹੜੀ ਸਾਡੇ ਕੋਲ ਕੁਝ ਕਿਤੋਂ ਜਾਣਕਾਰੀ ਆਈ ਥੋੜ੍ਹੀ ਬਹੁਤ, ਕਿਉਂਕਿ ਸਾਡੇ ਕੋਲ ਹੋਰ ਵੀ ਬਹੁਤ ਸਾਰੇ ਇਸ਼ੂ ਵੀਕਐਂਡ ਦੇ ਉੱਤੇ ਸੀ, ਉਸ ਨੂੰ ਅਸੀਂ ਪ੍ਰੋਪਰਲੀ ਐਨਲਿਸਟ ਨਹੀਂ ਕਰ ਸਕੇ ਕਿ ਵੀ ਹਰ ਥਾਂ ਦੇ ਪ੍ਰੋਟੈਸਟ ਦੀ ਫੋਟੋ ਉਸੇ ਲਿਹਾਜ਼ ਨਾਲ ਹੋਏ। ਪਰ ਇਹ ਤਸਵੀਰਾਂ ਜਿਹੜੀਆਂ ਤੁਸੀਂ ਦੇਖ ਰਹੇ ਹੋ, ਇਹ ਵਾਸ਼ਿੰਗਟਨ DC ਤੋਂ ਲੈ ਕੇ, ਜਿੱਥੇ ਵਾਸ਼ਿੰਗਟਨ DC ਦੇ ਵਿੱਚ ਟੂਗੈਦਰਨੈਸ ਦੇ ਨਾਲ ਸਾਰੀਆਂ ਜਥੇਬੰਦੀਆਂ, ਜਿਹਦੇ 'ਚ ਈਸਟ ਕੋਸਟ ਸਿੱਖ ਕੋਆਰਡੀਨੇਸ਼ਨ ਕਮੇਟੀ, ਸਿੱਖ ਯੂਥ ਆਫ ਅਮਰੀਕਾ, ਸਿੱਖਸ ਫਾਰ ਜਸਟਿਸ ਆਬਵੀਅਸਲੀ ਲੀਡ ਦੇ ਤੌਰ ਤੇ, ਔਰ ਖਾਲਿਸਤਾਨ ਅਫੇਅਰ ਸੈਂਟਰ, ਸਾਰੇ ਜਿਹੜੀਆਂ ਪੰਥਕ ਧਿਰਾਂ, ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ। ਸੋ ਬੜਾ ਜ਼ੋਰਦਾਰ ਪ੍ਰੋਟੈਸਟ ਸੀ ਵਾਸ਼ਿੰਗਟਨ DC ਦੇ ਵਿੱਚ, ਔਰ ਬਹੁਤ ਵੱਡੀ ਰੈਲੀ ਔਰ ਪ੍ਰੋਟੈਸਟ ਜਿਹੜਾ ਸੈਨ ਫਰਾਂਸਿਸਕੋ ਦੇ ਵਿੱਚ ਵੀ, ਕਿਉਂਕਿ ਜੇ LA ਦੇ ਵਿੱਚ ਵੋਟਿੰਗ ਪੈਟਰਨ ਹੈ 23 ਮਾਰਚ ਨੂੰ ਖਾਲਿਸਤਾਨ ਰੈਫਰੈਂਡਮ ਦਾ, ਸੋ ਇਸ ਵਾਰ ਸੈਨ ਫਰਾਂਸਿਸਕੋ ਦੇ ਵਿੱਚ ਵੀ ਮੈਂ ਦੇਖਿਆ ਕਿ ਬਹੁਤ ਵੱਡੀ ਗਿਣਤੀ 'ਚ ਲੰਬਾ ਕਾਫਲਾ ਸੀ, ਗੱਡੀਆਂ ਦਾ ਵੀ ਔਰ ਨਾਅਰੇਬਾਜ਼ੀ ਵੀ, ਔਰ ਪ੍ਰੋਪਰ ਇਹ ਚੱਲ ਰਿਹਾ ਸੀ। ਇਸ ਤੋਂ ਇਲਾਵਾ ਆਟਵਾ 'ਚ ਸਾਡੇ ਬਿਊਰੋ ਚੀਫ ਮਨਵੀਰ ਸਿੰਘ, ਜਿਨ੍ਹਾਂ ਨੇ ਉੱਥੋਂ ਰਿਪੋਰਟ ਅਜੇ ਮੇਰੇ ਸਾਹਮਣੇ ਤਾਂ ਡਿਟੇਲ 'ਚ ਨਹੀਂ ਆਈ, ਬਟ ਬਹੁਤ ਵੱਡੀ ਗਿਣਤੀ ਦੇ ਵਿੱਚ ਐਤਕੀ ਸੈਂਕੜਿਆਂ ਦੀ ਗਿਣਤੀ ਦੇ ਵਿੱਚ ਆਟਵਾ ਦੇ ਵਿੱਚ ਵੀ ਜਿਹੜੀ ਹੈ ਉਹ ਪਾਰਟਿਸਿਪੇਸ਼ਨ ਸੀ। ਔਰ ਇਸ ਤੋਂ ਇਲਾਵਾ ਆਸਟ੍ਰੇਲੀਆ, UK, ਨਿਊਜ਼ੀਲੈਂਡ, ਜਰਮਨੀ, ਉਹਨਾਂ ਦੀਆਂ ਰਿਪੋਰਟ ਸਾਡੇ ਕੋਲ ਨੇ ਡਿਟੇਲ ਦੇ ਵਿੱਚ। ਮੈਂ ਜਰਮਨ ਦੀ ਗੱਲ ਕਰਾਂ ਕਿ ਜਰਮਨ ਦੇ ਵਿੱਚ ਸਾਡੇ ਵੀਰ ਸਰ ਗੁਰਚਰਨ ਸਿੰਘ ਜਿਹੜੇ ਲੀਡ ਕਰਦੇ ਨੇ ਉੱਥੇ ਵਰਲਡ ਸਿੱਖ ਪਾਰਲੀਮੈਂਟ ਨੂੰ ਵੀ, ਉਹਨਾਂ ਨੇ ਰਿਪੋਰਟ ਭੇਜੀ ਹੈ। ਤਸਵੀਰਾਂ ਵੀ ਉਹਨਾਂ ਦੀਆਂ ਸੋਸ਼ਲ ਮੀਡੀਆ ਤੇ ਆਈਆਂ, ਕਿਉਂਕਿ ਉਹ ਉੱਥੇ ਕੋਆਰਡੀਨੇਟਰ ਨੇ ਵਰਲਡ ਸਿੱਖ ਪਾਰਲੀਮੈਂਟ ਦੇ। ਔਰ ਇਸ ਖਾਲਿਸਤਾਨ ਰੈਲੀ ਦੇ ਵਿੱਚ ਲਖਵਿੰਦਰ ਸਿੰਘ ਮੱਲੀ, ਪ੍ਰਧਾਨ ਇੰਟਰਨੈਸ਼ਨਲ ਸਿੱਖ ਫੈਡਰੇਸ਼ਨ ਜਰਮਨੀ, ਹਰਮੀਤ ਸਿੰਘ ਦਲ ਖਾਲਸਾ ਦੇ, ਭਾਈ ਗੁਰਪਾਲ ਸਿੰਘ ਪਾਲਾ, ਬੱਬਰ ਖਾਲਸਾ ਇੰਟਰਨੈਸ਼ਨਲ, ਭਾਈ ਜਤਿੰਦਰ ਸਿੰਘ ਵਾਰਸ ਪੰਜਾਬ ਦੇ, ਭਾਈ ਜਗਰਾਜ ਸਿੰਘ, ਭਾਈ ਅੰਗਰੇਜ਼ ਸਿੰਘ, ਭਾਈ ਰਾਮਪਾਲ ਸਿੰਘ, ਭਾਈ ਕੁਲਦੀਪ ਸਿੰਘ। ਔਰ ਇਹ ਖੂਬਸੂਰਤੀ ਸੀ ਫਰੈਂਕਫਰਟ ਜਰਮਨੀ ਦੀ ਖਾਲਿਸਤਾਨ ਰੈਲੀ ਦੀ ਕਿ ਕਸ਼ਮੀਰੀ ਆਗੂ ਵੀ ਅੰਸਰ ਭੱਟ ਔਰ ਕਸ਼ਮੀਰ ਕੌਂਸਲ ਦੇ ਸਦਰ ਅਕਰਮ ਅਲੀ, ਉਹਨਾਂ ਨੇ ਸ਼ਮੂਲੀਅਤ ਵੀ ਕੀਤੀ
ਔਰ ਜਿਹੜਾ ਐਡਰੈਸ ਵੀ ਕੀਤਾ ਔਰ ਇਹ ਜਿਹੜੀ ਹੈ ਟੁਗੈਦਰਨੈਸ ਸਿੱਖਾਂ ਔਰ ਕਸ਼ਮੀਰੀਆਂ ਦੀ ਇਸ ਫਰੈਂਕਫਰਟ ਦੀ ਜਿਹਦੇ 'ਚ ਕਾਫੀ ਵੱਡੀ ਗਿਣਤੀ ਦੇ ਵਿੱਚ ਔਰ ਬੜਾ ਪ੍ਰੋਫੈਸ਼ਨਲੀ ਡਨ ਬੈਨਰ ਸੀ ਉਹਨਾਂ ਦੇ ਉਹਨਾਂ ਨੇ ਇਸ ਨੂੰ ਪ੍ਰੋਟੈਸਟ ਕੀਤਾ। ਯੂਕੇ ਦੇ ਵਿੱਚ ਤਾਂ ਪ੍ਰੋਟੈਸਟ ਹੁੰਦੇ ਨੇ ਵੱਡੇ ਪੈਮਾਨੇ ਤੇ ਔਰ ਰਾਦਰ ਉਸ ਤੋਂ 26 ਜਨਵਰੀ ਤੋਂ 2 ਦਿਨ ਪਹਿਲਾਂ ਹੀ ਅਸੀਂ ਫਰਾਈਡੇ ਡਿਸਕਸ ਕੀਤਾ ਸੀ ਕਿ ਕਿਵੇਂ ਯੂਕੇ ਦੇ ਨੌਜਵਾਨ ਸਿੰਘਾਂ ਨੇ 4-5 ਵੱਡੇ ਸ਼ਹਿਰਾਂ ਦੇ ਵਿੱਚ ਜਿੱਥੇ ਕਿ ਇਹ ਹਿੰਦੂਤਵੀ ਸ਼ੋਅ ਗਰਲ ਜਿਸ ਨੇ ਐਮਰਜੈਂਸੀ ਫਿਲਮ ਦੇ ਨਾਂ ਥੱਲੇ ਜੋ ਆਪਣਾ ਜਿਹੜਾ ਉਹ ਪੈਸੇ ਬਣਾਉਣ ਦੀ ਲਾਈਨ ਸੀ ਉਹ ਤਾਂ ਕਰਨੀ ਸੀ ਲੇਕਿਨ ਉਸ ਨੇ ਜਿਵੇਂ ਸਿੱਖਾਂ ਨੂੰ ਬਦਨਾਮ ਕਰਨ ਲਈ ਸੰਤ ਪਿੰਡਾਂ ਵਾਲਿਆਂ ਨੂੰ ਵੀ ਉਸ ਦੇ ਵਿੱਚ ਘੜੀਸਣ ਦੀ ਕੋਸ਼ਿਸ਼ ਕੀਤੀ। ਉਹਦੇ ਟੀਜ਼ਰ 'ਚ ਹੀ ਸੀ ਔਰ ਉਸ ਤੋਂ ਇਲਾਵਾ ਸਿੱਖ ਦੁਸ਼ਮਣੀ ਨਾਲ ਭਰੀ ਹੋਈ ਉਹ ਔਰ ਉਹਦੀ ਫਿਲਮ ਜਿਹੜੀ ਹੈ ਕੰਗਣਾ ਰਣੌਤ ਦੀ ਉਹ ਉਹਨਾਂ ਦੇ ਇੰਗਲੈਂਡ ਦੇ ਨੌਜਵਾਨਾਂ ਨੇ ਥਾਂ ਸਿਨੇਮਾ ਘਰਾਂ 'ਚ ਪਹੁੰਚ ਕੇ ਉੱਥੇ ਬੰਦ ਕਰਵਾਈ ਔਰ ਉਸ ਦੇ ਉੱਤੇ ਉਹਨੇ ਚੀਕਾਂ ਵੀ ਬੜੀਆਂ ਮਾਰੀਆਂ। ਸੋ 26 ਜਨਵਰੀ ਤੋਂ ਪਹਿਲਾਂ ਹੀ ਇੱਕ ਪੋਜ਼ਿਟਿਵ ਪ੍ਰੋਟੈਸਟ ਦਾ ਇੱਕ ਮੁੱਢ ਵੱਜ ਗਿਆ ਸੀ ਕਿ ਭਾਈ ਸਿੱਖਾਂ ਨੇ ਆਪਣੀ ਗਲੋਬਲ ਇਵੇਂ ਹੀ ਅਸੀਂ ਆਸਟ੍ਰੇਲੀਆ ਦਾ ਜ਼ਿਕਰ ਵੀ ਕੀਤਾ ਸੀ ਕਿ ਭਾਈ ਆਸਟ੍ਰੇਲੀਆ ਦੇ ਮੇਨ ਸਿਨੇਮਿਆਂ 'ਚ ਵੀ ਉਸ ਫਿਲਮ ਨੂੰ ਲੱਗਣ ਨਹੀਂ ਦਿੱਤਾ ਗਿਆ। ਪੰਜਾਬ ਦੇ ਵਿੱਚ ਵੀ ਇਸ ਵਾਰ ਸ਼੍ਰੋਮਣੀ ਕਮੇਟੀ ਨੇ ਘੱਟੋ ਘੱਟ ਆਪਣੇ ਮੁਲਾਜ਼ਮਾਂ ਨੂੰ ਭੇਜ ਕੇ ਜਿਹੜਾ ਥਾਂ ਹੀ ਪ੍ਰੋਟੈਸਟ ਕਰਵਾਇਆ ਔਰ ਪੰਜਾਬ ਦੇ ਸਿਨੇਮਾ ਘਰਾਂ 'ਚ ਵੀ ਨਹੀਂ ਲੱਗੀ। ਸੋ ਇਹ ਔਨ ਦਾ ਈਵ ਜਾਂ 2-4 ਦਿਨ ਪਹਿਲਾਂ 26 ਜਨਵਰੀ ਤੋਂ ਇਹ ਜਿਹੜਾ ਕੰਗਣਾ ਰਣੌਤ ਰਾਹੀਂ ਹਿੰਦੂ ਤਵੀਆਂ ਨੂੰ ਮੈਸੇਜ ਦਿੱਤਾ ਸਿੱਖਾਂ ਨੇ ਉਹ ਪੰਜਾਬ 'ਚੋਂ ਲੈ ਕੇ ਗਲੋਬਲ ਸੀ ਔਰ ਉਹੀ ਮੈਸੇਜ ਫਿਰ 26 ਜਨਵਰੀ ਨੂੰ ਵੀ ਅਸੀਂ ਅੱਡ-ਅੱਡ ਥਾਵਾਂ ਦੇ ਉੱਤੇ ਦੇਖਿਆ। ਆਸਟ੍ਰੇਲੀਆ ਦੇ ਹਵਾਲੇ ਨਾਲ ਸਾਡੇ ਕੋਲ ਜਿਹੜੀ ਰਿਪੋਰਟ ਹੈ ਕਿ ਮੁੱਖ ਤੌਰ ਦੇ ਉੱਤੇ ਜਿਹੜੇ ਪ੍ਰੋਟੈਸਟ ਨੇ ਉਹ 3 ਥਾਵਾਂ ਦੇ ਉੱਤੇ ਜ਼ੋਰਦਾਰ ਪ੍ਰੋਟੈਸਟ ਹੋਏ, ਮੈਲਬਰਨ ਦੇ ਵਿੱਚ ਵੀ, ਐਡੀਲੇਡ ਦੇ ਵਿੱਚ ਵੀ ਔਰ ਪਰਥ ਦੇ ਵਿੱਚ ਵੀ। ਔਰ ਦਰਸ਼ਕ ਜਿਹੜਾ ਉਹ ਇਹਨਾਂ ਪ੍ਰੋਟੈਸਟ ਦੀ ਪਿਕਚਰਸ ਵੀ ਦੇਖ ਸਕਦੇ ਨੇ। ਔਰ ਸਿੱਖ ਕੌਂਸਲ ਵੈਸਟਰਨ ਆਸਟ੍ਰੇਲੀਆ ਵੱਲੋਂ ਇਸ ਮੌਕੇ ਦੇ ਉੱਤੇ ਪ੍ਰੈਸ ਰਿਲੀਜ਼ ਵੀ ਜਾਰੀ ਕੀਤੀ ਗਈ ਔਰ ਉਹਦੇ 'ਚ ਉਹਨਾਂ ਨੇ ਰਾਦਰ ਸਾਰੀ ਗਲੋਬਲ ਪਿਕਚਰ ਨੂੰ ਹੀ ਦਿੱਤਾ ਹੈ ਕਿ ਗਲੋਬਲ ਸਿੱਖ ਕਮਿਊਨਿਟੀ ਸਟੈਂਡਸ ਯੂਨਾਈਟਿਡ ਅਗੇਂਸਟ ਇੰਡੀਅਨ ਸਟੇਟ ਆਪਰੇਸ਼ਨ ਕਿ ਵੀ ਇਸ ਵੇਲੇ ਉਹ ਅਸੀਂ ਗਲੋਬਲ ਔਰ ਇਹ ਜ਼ਰੂਰੀ ਹੈ। ਬਹੁਤ ਵਾਰ ਅਸੀਂ ਇਹ ਵੀ ਦੇਖਦੇ ਹਾਂ ਵੀ ਇੱਕ ਤਬਕਾ ਜਿਨ੍ਹਾਂ ਨੇ ਆਪ ਕੁਛ ਕਰਨਾ ਨਹੀਂ ਹੁੰਦਾ ਬਹੁਤ ਵਾਰ ਉਹ ਇਹ ਕਹਿਣਗੇ ਕਿ ਜੀ ਦੇਖੋ ਸਿੱਖਾਂ ਦਾ ਇੱਕ ਲੀਡਰ ਨਹੀਂ ਹੈ, ਸਿੱਖਾਂ 'ਚ ਏਕਤਾ ਨਹੀਂ ਹੈ। ਜੇ ਏਕਤਾ ਹੋਏ, ਏਕਤਾ ਕੋਈ ਦੇਵੀ ਦਾ ਨਾਂ ਨਹੀਂ ਹੈ ਜਿਹਦੀ ਕੋਈ ਤੁਸੀਂ ਮੂਰਤੀ ਬਣਾ ਕੇ ਉਹਨੂੰ ਜਿਹੜਾ ਉਹਦੀ ਤੁਸੀਂ ਪੂਜਾ ਕਰਨੀ ਹੈ। ਸਿੱਖ ਕੋਈ ਏਕਤਾ ਦੀ ਦੇਵੀ ਨਹੀਂ ਪੂਜਦੇ ਹੈ। ਔਰ ਮੈਂ ਸਮਝਦਾ ਹਾਂ ਵੀ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਜਦੋਂ ਤੁਸੀਂ ਸਿਧਾਂਤਕ ਲਾਈਨ ਖਿੱਚ ਦਿੰਦੇ ਹੋ ਇਹ ਰੌਲਾ ਜਾਂ ਝਗੜਾ ਹਮੇਸ਼ਾ ਹੀ ਸਿਧਾਂਤਕ ਔਰ ਗੈਰ ਸਿਧਾਂਤਕ ਲੋਕਾਂ ਨਾਲ ਹੋਏਗਾ। ਜਦੋਂ 10 ਗੁਰੂ ਸਾਹਿਬਾਨ ਸਰੀਰਕ ਜਾਮਿਆਂ ਦੇ ਵਿੱਚ ਸਨ ਉਦੋਂ ਵੀ ਅਸੀਂ ਦੇਖਿਆ ਵੀ ਸਰਕਾਰਾਂ ਦੀ ਪੁਸ਼ਤਪਨਾਹੀ ਥੱਲੇ ਭਾਵੇਂ ਗੁਰੂ ਸਾਹਿਬਾਨ ਦੇ ਆਪਣੇ ਪਰਿਵਾਰਾਂ ਦੇ ਹੀ ਭਰਾ ਭਤੀਜੇ ਚਾਚੇ ਉਹੀ ਖੜੇ ਕੀਤੇ ਹੋਏ ਸੀ ਸਰਕਾਰ ਨੇ ਜਿਨ੍ਹਾਂ ਨੂੰ ਅਸੀਂ ਮੀਣੇ ਮਸੰਦ ਧੀਰ ਮਲੀਏ ਰਾਮ ਰਾਈਏ ਇਹ ਸਾਰੇ ਉਹੀ ਨਸਲ ਸੀ। ਹੁਣ ਜੇ ਕੋਈ ਉਸ ਜ਼ਮਾਨੇ 'ਚ ਵੀ ਇੱਕ ਇਸ ਕਿਸਮ ਦਾ ਤਬਕਾ ਜ਼ਰੂਰ ਹੋਏਗਾ ਜੀ ਇਹਨਾਂ ਨਾਲ ਏਕਤਾ ਕਿਉਂ ਨਹੀਂ ਕਰ ਸਕਦੇ ਜੀ ਅਸੀਂ। ਜਿੱਥੇ ਸਿਧਾਂਤ ਦੀ ਲਾਈਨ ਖਿੱਚੀ ਜਾਂਦੀ ਹੈ ਉੱਥੇ ਕਿਸੇ ਨੂੰ ਆਵਾਜ਼ ਦੇਣ ਦੀ ਲੋੜ ਨਹੀਂ ਹੁੰਦੀ। ਜਿਵੇਂ ਮੈਂ ਵੀਰ ਮਨਦੀਪ ਸਿੰਘ ਦੱਸ ਰਹੇ ਸਨ ਪਰਥ ਤੋਂ ਕਿ ਜਿਹੜੇ ਪਰਥ ਦੇ ਵਿੱਚ ਉਹਨਾਂ ਨੇ ਕਿਹਾ ਜੀ ਨਵੇਂ ਨੌਜਵਾਨ ਸਟੂਡੈਂਟ ਵੀ ਹੁਣ ਪਾਪੂਲੇਸ਼ਨ ਦਾ ਹਰ ਥਾਂ ਆਈ ਹੈ ਕਿ ਵੀ ਉਹ ਆਏ ਔਰ ਉਹਨਾਂ ਦੇ ਵਿੱਚ ਈਵਨ ਇੱਕ ਜਿਹੜਾ ਕਪਲ ਉਹਨਾਂ ਦਾ 30 ਦਿਨ ਦਾ ਬੱਚਾ ਜਿਹੜਾ ਹੈ ਉਹ 30 ਡੇਜ਼ 올ਡ ਉਹਨੂੰ ਵੀ ਉਹ ਪ੍ਰੋਟੈਸਟ ਦੇ ਵਿੱਚ ਲਿਆ। ਸੋ ਹੁਣ ਜਿੱਥੇ ਤਾਂ ਤੁਹਾਡੀ ਕਮਿਟਮੈਂਟ ਹੈ ਉੱਥੇ ਤੁਹਾਨੂੰ ਇਹ ਨਹੀਂ ਹੈ ਜੀ ਤੁਹਾਨੂੰ ਕੋਈ ਸੱਦਣ ਗਿਆ ਨਹੀਂ ਗਿਆ। ਇਹ ਠੀਕ ਹੈ ਗੁਰਦੁਆਰਾ ਕਮੇਟੀਆਂ ਜਾਂ ਜਦੋਂ ਤੁਸੀਂ ਬੱਸਾਂ ਦਾ ਕਿਤੇ ਜਾਣ ਲਈ ਪ੍ਰਬੰਧ ਕਰਨਾ ਹੁੰਦਾ ਜਾਂ ਦੂਜਾ ਤੁਹਾਨੂੰ ਉਹਨਾਂ ਨੂੰ ਵਿਸ਼ਵਾਸ 'ਚ ਲੈਣਾ ਪੈਂਦਾ ਖਰਚਾ ਵੀ ਇਨਵੋਲਵ ਹੁੰਦਾ। ਪਰ ਜਦੋਂ ਹੁਣ ਇਸ ਵੇਲੇ ਕੌਮੀ ਘਰ ਦੀ ਸਟਰਗਲ ਸਾਡੀ ਚੱਲ ਰਹੀ ਹੈ ਉਹਦੇ 'ਚ ਹਰ ਇੱਕ ਨੂੰ ਖੁਦ ਹੀ ਸੋਚਣਾ ਚਾਹੀਦਾ ਹੈ ਕਿ ਵੀ ਏਜੰਡਾ ਤੈਅ ਅਸੀਂ ਇਸ ਕਨਕਲੂਜਨ ਤੇ ਪਹੁੰਚ ਚੁੱਕੇ ਹਾਂ ਕਿ ਖਾਲਿਸਤਾਨ ਦੀ ਕਾਇਮੀ ਤੋਂ ਬਿਨਾਂ ਸਿੱਖਾਂ ਦਾ ਕੋਈ ਮਸਲਾ ਹੱਲ ਨਹੀਂ ਹੋਣਾ। ਸਾਡੇ ਦੁਸ਼ਮਣ ਨੇ ਉੱਥੇ ਜੋ ਕੁਛ ਕੀਤਾ ਪਿਛਲੀਆਂ 4 ਦਹਾਈਆਂ 'ਚ ਉਹ ਲੜਾਈ ਨੂੰ ਸਾਡੀਆਂ ਬਰੂਹਾਂ ਤੇ ਲੈ ਆਏ ਨੇ। ਜੋ ਕੁਛ ਉਹਨਾਂ ਨੇ ਪਾਕਿਸਤਾਨ 'ਚ ਲਾਹੌਰ 'ਚ ਕੀਤਾ ਮਈ 2023 ਭਾਈ ਪਰਮਜੀਤ ਸਿੰਘ ਪੰਜਵੜ ਦਾ ਕੋਲਡ ਬਲੱਡਡ ਮਰਡਰ, ਫਿਰ ਭਾਈ ਅਵਤਾਰ ਸਿੰਘ ਖੰਡਾ ਦਾ ਬਰਮਿੰਗਮ 'ਚ 15 ਜੂਨ 2023 ਨੂੰ, 18 ਜੂਨ ਨੂੰ ਭਾਈ ਹਰਦੀਪ ਸਿੰਘ ਨਿੱਜਰ ਦਾ
ਔਰ ਫਿਰ ਗੁਰਪਤਵੰਤ ਸਿੰਘ ਪੰਨੂ ਮਰਡਰ ਪਲਾਟ ਕਿਵੇਂ ਫਾਇਲ ਹੋਇਆ ਜੀ। ਔਰ ਕਿਸ ਹੱਦ ਤੱਕ ਇਹ ਸਾਰਾ ਪਾਰਟ ਇਹਨਾਂ ਦਾ ਡਰਟੀ ਗੇਮ ਹੈ। ਹਾਲਾਂਕਿ ਇਸ ਖਬਰ ਨੂੰ ਬਹੁਤਾ ਮੀਡੀਆ ਨੇ ਚੁੱਕਿਆ ਨਹੀਂ ਹੈ, ਇੱਕ ਦੋ ਸਾਡੇ ਆਪਣੇ ਚੈਨਲਸ ਨੇ ਡਿਸਕਸ ਕੀਤਾ ਹੈ ਕਿ ਈਵਨ ਬਾਈਡਨ ਐਡਮਿਨਿਸਟ੍ਰੇਸ਼ਨ ਨੇ ਆਪਣਾ ਟਰਮ ਖਤਮ ਕਰਨ ਤੋਂ 3 ਦਿਨ ਪਹਿਲਾਂ ਇਹ ਆਫੀਸ਼ੀਅਲ ਰਿਕੁਐਸਟ ਭੇਜੀ ਚੈੱਕ ਗਵਰਨਮੈਂਟ ਨੂੰ ਕਿ ਸਾਨੂੰ ਅਲਾਓ ਕੀਤਾ ਜਾਏ ਕਿ ਵੀ ਅਸੀਂ ਨਿਖਿਲ ਗੁਪਤਾ ਦੇ ਖਿਲਾਫ ਹੋਰ ਚਾਰਜ ਵੀ ਫਾਈਲ ਕਰੀਏ। ਹੁਣ ਹੁੰਦਾ ਕੀ ਹੈ, ਜਿਹੜੀ ਐਕਸਟ੍ਰੈਡੀਸ਼ਨ ਟ੍ਰੀਟੀਜ਼ ਹੁੰਦੀਆਂ ਨੇ, ਕਿਉਂਕਿ ਅਸੀਂ ਇੱਥੇ 3-4 ਜਿਹੜੇ ਸਾਡੇ ਸਿੰਘਾਂ ਨੂੰ ਐਕਸਟ੍ਰੈਡਾਈਟ ਕਰਕੇ ਗਏ ਉਹਨਾਂ 'ਚ ਲੈ ਕੇ ਗਏ, ਉਸ ਪੀਰੀਅਡ 'ਚ ਅਸੀਂ ਵਕੀਲਾਂ ਨਾਲ ਗੱਲਬਾਤ ਦੇ ਵਿੱਚ ਇਨਵੋਲਵ ਰਹੇ। ਹੁਣ ਜਿਵੇਂ ਭਾਈ ਕੁਲਬੀਰ ਸਿੰਘ ਬੜਾ ਪਿੰਡ ਦੇ ਉੱਤੇ ਜਦੋਂ ਇੱਥੇ ਐਕਸਟ੍ਰੈਡੀਸ਼ਨ ਮੰਗੀ, ਉਹਨਾਂ ਨੇ 32 ਕੇਸ ਫਾਈਲ ਕੀਤੇ ਸੀ ਇੰਡੀਅਨ ਕੌਂਸੂਲੇਟ ਨੇ। 27-28 ਜਿਹੜੇ ਨੇ ਉਹਨਾਂ 'ਚੋਂ ਆਲਮੋਸਟ ਡਿੱਗ ਪਏ, ਕਿਉਂਕਿ ਉਹ ਹਮਲੇ CRPF ਜਾਂ ਪੰਜਾਬ ਪੁਲਿਸ ਦੇ ਉੱਤੇ ਸੀ ਔਰ ਜੱਜਾਂ ਦਾ ਇਹ ਕਹਿਣਾ ਸੀ ਵੀ ਕਿਉਂਕਿ ਵਾਰ ਚੱਲ ਰਹੀ ਹੈ ਤੇ ਉਹਦੇ 'ਚ ਉਹ ਜਿਹੜੇ ਨੇ ਉਹਨਾਂ ਦੇ ਠੀਕ ਟਾਰਗੇਟ ਨੇ। ਜਿਹੜੇ ਸਿਵਿਲੀਅਨਸ ਦੇ ਉੱਤੇ ਅਟੈਕ ਹੋਏ ਉਹਨਾਂ ਦੇ ਥੱਲੇ ਐਕਸਟ੍ਰੈਡੀਸ਼ਨ ਹੋਈ ਔਰ ਇਹ ਐਕਸਟ੍ਰੈਡੀਸ਼ਨ ਟ੍ਰੀਟੀ ਦਾ ਇੱਕ ਕਲੌਜ਼ ਹੁੰਦਾ ਜਿਹੜੀ ਮੁਲਕਾਂ 'ਚ ਹੁੰਦੀ ਹੈ ਕਿ ਜਿਨ੍ਹਾਂ ਚਾਰਜਿਸ ਦੇ ਥੱਲੇ ਤੁਸੀਂ ਲਿਜਾ ਰਹੇ ਹੁੰਦੇ ਹੋ, ਜਿਨ੍ਹਾਂ ਕੇਸਾਂ ਦੇ ਥੱਲੇ ਸਿਰਫ ਉਹੀ ਟ੍ਰਾਇਲ 'ਚ ਤੁਸੀਂ ਕਰ ਸਕਦੇ ਹੋ। ਦੂਸਰੇ ਭਾਵੇਂ ਇੰਡੀਆ 'ਚ 100 ਕੇਸ ਹੋਰ ਰਜਿਸਟਰ ਕੀਤਾ ਹੋਏ, ਤੁਸੀਂ ਕੋਈ ਹੋਰ ਟ੍ਰਾਇਲ ਨਹੀਂ ਕਰ ਸਕਦੇ। ਔਰ ਇਹੀ ਕਾਰਨ ਸੀ ਕਿ ਜਿਹਨਾਂ ਦੇ ਥੱਲੇ ਲੈ ਕੇ ਗਏ ਸੀ, ਕੁਲਬੀਰ ਸਿੰਘ ਬੜਾ ਪਿੰਡ ਵੀ ਬਾਹਰ ਆ ਗਏ ਸੀ ਲੇਟਰ ਔਨ। ਫਿਰ ਭਾਈ ਹਰਪਾਲ ਸਿੰਘ ਚੀਮਾ ਵੀ ਉਹਨਾਂ ਦੇ ਉੱਤੇ ਜਿਹੜਾ ਕੇਸ ਸੀ ਉਹ ਉਹਨਾਂ ਨੇ ਜਿੱਤ ਲਿਆ ਸੀ। ਔਰ ਇਸੇ ਤਰ੍ਹਾਂ ਈਵਨ ਰਣਜੀਤ ਸਿੰਘ ਗਿੱਲ ਵੀ, ਭਾਵੇਂ ਜਿਹੜਾ ਉਹਨਾਂ ਦੇ ਉੱਤੇ ਪਹਿਲਾਂ ਮਲਟੀਪਲ ਕੇਸਿਸ ਸੀ ਪਰ ਲਲਿਤ ਮਾਕਨ ਕੇਸ ਦੇ ਵਿੱਚ ਹੀ ਉਹਨਾਂ ਦੀ ਐਕਸਟ੍ਰੈਡੀਸ਼ਨ ਹੋਈ ਸੀ ਔਰ ਉਹ ਉਹਨਾਂ ਨੇ ਜਿਹੜਾ ਫਾਈਨਲੀ ਉਹਦੇ 'ਚ ਉਹਨਾਂ ਨੂੰ ਰਾਹਤ ਮਿਲ ਗਈ ਸੀ। ਹੁਣ ਕਿਉਂਕਿ ਜਿਹੜੇ 2 ਕੇਸਾਂ ਦੇ ਵਿੱਚ ਐਕਸਟ੍ਰੈਡੀਸ਼ਨ ਮੰਗੀ ਹੋਈ ਹੈ ਨਿਖਿਲ ਗੁਪਤਾ ਦੀ ਔਰ ਉਹ ਲੈ ਕੇ ਆਏ ਸਾਲ ਦੇ ਵਿੱਚ ਹੁਣ ਇਉਂ ਲੱਗਦਾ ਵੀ ਅਮਰੀਕਾ ਨੇ ਚੈਕਸ ਰਿਪਬਲਿਕ ਨੂੰ ਕਿਹਾ, ਉਹਨਾਂ ਦੇ ਜਸਟਿਸ ਡਿਪਾਰਟਮੈਂਟ ਨੂੰ, ਕਿ ਸਾਨੂੰ ਥੋੜ੍ਹੀ ਜਿਹੀ ਪਰਮਿਸ਼ਨ ਦਿਓ ਕਿ ਵੀ ਅਸੀਂ ਹੋਰ ਕੇਸ ਵੀ ਫਾਈਲ ਕਰਨੇ ਨੇ। ਚਲੋ ਇਹਦੇ ਤੋਂ ਇੱਕ ਗੱਲ ਤਾਂ ਚੰਗੀ ਹੈ ਵੀ ਅਮਰੀਕਨ ਘੱਟੋ ਘੱਟ ਇਹਨਾਂ ਦੀਆਂ ਲਾ ਐਨਫੋਰਸਮੈਂਟ ਏਜੰਸੀ ਜਿਹੜਾ ਇੱਕ ਫੀਅਰ ਜਿਹਾ ਸੀ ਕਿ ਜੀ ਬਾਈਡਨ ਪਾਰਡਨ ਨਾ ਕਰ ਦੇ, ਜਾਂ ਜਿਵੇਂ ਇੱਕ ਇਹਨਾਂ ਦੇ ਏਜੰਟ ਜਿਵੇਂ ਡਿਸਇਨਫੋਰਮੇਸ਼ਨ ਦੇ ਮਾਹਰ ਨੇ ਖਬਰ ਲਵਾ ਦਿੱਤੀ ਸੀ ਕਿ ਐਸ ਜੈ ਸ਼ੰਕਰ ਜਾਣ ਲੱਗੇ ਨਿਖਿਲ ਗੁਪਤੇ ਨੂੰ ਲੈ ਗਿਆ। ਹੁਣ ਉਹ ਚੈੱਕ ਰਿਪਬਲਿਕ ਅਲਾਓ ਕਰਦਾ ਕਿ ਨਹੀਂ, ਉਹ ਓਬਵੀਅਸਲੀ ਅਲਾਓ ਹੋਏਗਾ। ਸੋ ਇਹ ਇਸ ਲਈ ਹੈ ਕਿ ਸਾਨੂੰ ਇਹ ਸਮਝ ਆਏਗਾ ਕਿ ਇਹ ਜਿਹੜੇ 2 ਕੇਸਾਂ 'ਚ ਦੀ ਇਨਵੋਲਵਮੈਂਟ ਕਿ ਹਰਦੀਪ ਸਿੰਘ ਨਿੱਜਰ ਦੇ ਮਾਮਲੇ 'ਚ ਵੀ ਉਹ ਜਿਹੜਾ ਕਿਲਰ ਹੈ, ਕਵਰ ਏਜੰਟ ਹੈ ਜਿਹੜਾ ਉਹਨਾਂ ਦਾ FBI ਦਾ, ਉਹਨੂੰ ਫੋਟੋਆਂ ਭੇਜ ਰਿਹਾ, ਇਸ ਦਾ ਮਤਲਬ ਹੈ ਕਿ ਨਿਖਿਲ ਗੁਪਤਾ ਦੇ ਖਿਲਾਫ ਹੋਰ ਵੀ ਜੋ ਉਹਨੇ ਇੱਥੇ ਦਹਿਸ਼ਤਗਰਦੀ ਦੀਆਂ ਕਾਰਵਾਈਆਂ ਸਿੱਖਾਂ ਦੇ ਖਿਲਾਫ ਕਰਨੀਆਂ ਸੀ, ਉਹ ਇਹਨਾਂ ਦੇ ਕੋਲ ਇਨਫੋਰਮੇਸ਼ਨ ਹੈ ਔਰ ਉਹਨੂੰ ਟ੍ਰਾਇਲ 'ਚ ਲਿਜਾਣਾ ਚਾਹੁੰਦੇ ਨੇ। ਐਡੀਸ਼ਨਲ ਉਸ ਦੇ ਉੱਤੇ ਇੰਡਾਇਕਟਮੈਂਟ ਜਾਂ ਉਹਨੂੰ ਅਰੇਂਜ ਕਰਨਾ ਚਾਹੁੰਦੇ ਨੇ ਐਡੀਸ਼ਨਲ ਚਾਰਜਿਸ ਦੇ ਵਿੱਚ। ਸੋ ਇਹ ਇੱਕ ਐਜ਼ ਏ ਪੋਜ਼ਿਟਿਵ ਹੈ। ਸੋ ਜੇ ਇਸ ਲੈਵਲ ਦੇ ਉੱਤੇ ਸਾਰੀ ਗੱਲ ਚੱਲ ਰਹੀ ਹੈ ਤੇ ਫਿਰ ਹੋਰ ਕਿਹੜਾ ਵੇਲਾ ਹੋਣਾ ਹੈ ਜਿਹਦੇ 'ਚ ਕਿ ਅਸੀਂ ਨਿਕਲ ਕੇ ਇਹ ਕਹਿਣਾ ਕਿ ਭਾਈ ਸਾਨੂੰ ਆਪਣਾ ਮੁਲਕ ਚਾਹੀਦਾ ਹੈ, ਅਸੀਂ ਇਹਨਾਂ ਦੇ ਨਾਲ, ਇਹ ਸਾਡੇ ਲਈ ਇਹਨਾਂ ਦੀ 26 ਜਨਵਰੀ ਦਾ ਕੋਈ ਮਤਲਬ ਨਹੀਂ ਹੈ। ਹਾਲਾਂਕਿ ਗੇਮਾਂ ਖੇਡਦੇ ਨੇ, ਜਿਵੇਂ ਆਸਟ੍ਰੇਲੀਆ ਤੋਂ ਪਤਾ ਲੱਗਾ ਹੁਣ ਜਿਹੜਾ ਆਸਟ੍ਰੇਲੀਆ ਦਾ ਆਪਣਾ ਆਜ਼ਾਦੀ ਦਿਨ ਜਾਂ ਉਹਨੂੰ ਉਹ ਸੈਲੀਬ੍ਰੇਸ਼ਨ ਆਸਟ੍ਰੇਲੀਆ ਡੇ ਕਰਕੇ ਕਰਦੇ ਨੇ, ਉਹ ਵੀ 26 ਜਨਵਰੀ ਹੈ। ਹਾਲਾਂਕਿ ਉਹਦੀ ਇੱਕ ਵੱਖਰੀ ਕਹਾਣੀ ਹੈ ਕਿ ਭਾਈ ਉਹਨਾਂ ਦੇ ਕੈਪਟਨ ਕੁੱਕ ਕੇ ਕੌਣ ਆਇਆ ਜਾਂ ਪਹਿਲਾ ਇਨਵੇਜਨ ਹੋਇਆ। ਹਾਲਾਂਕਿ ਜਿਹੜੇ ਆਸਟ੍ਰੇਲੀਆ ਦੇ ਓਰੀਜਨਲ ਲੋਕ ਨੇ ਜਿਨ੍ਹਾਂ ਨੂੰ ਐਬੋਰੀਜਨਲਸ ਕਿਹਾ ਜਾਂਦਾ ਹੈ, ਉਹ ਤਾਂ ਇਹਨੂੰ ਹਮਲਾ ਦਿਵਸ ਕਹਿੰਦੇ ਨੇ। ਉਹ ਤਾਂ ਜਿਵੇਂ ਇੱਥੇ ਜਿਹੜਾ ਥੈਂਕਸਗਿਵਿੰਗ ਸੈਲੀਬ੍ਰੇਟ ਕੀਤਾ ਜਾਂਦਾ ਅਮਰੀਕਾ ਵੱਲੋਂ, ਜਿਹੜੇ ਨੇਟਿਵ ਅਮਰੀਕਨਸ ਨੇ ਉਸ ਨੂੰ ਤਾਂ ਉਹ ਜਿਹੜਾ ਇੱਕ ਜ਼ਾਲਮ ਦਿਨ ਦੇ ਤੌਰ ਤੇ ਦੇਖਦੇ ਨੇ ਕਿ ਭਾਈ ਤੁਸੀਂ ਸਾਡੀ ਟੈਰੀਟਰੀ, ਅਸੀਂ ਤਾਂ ਤੁਹਾਨੂੰ ਜਿਹੜੀ ਹੈ ਉਹ ਤੁਹਾਡੀ ਸੇਵਾ ਕੀਤੀ, ਤੁਹਾਨੂੰ ਖਾਣ ਨੂੰ ਵੀ ਦਿੱਤਾ, ਪੋਟੇਟੋ ਵੀ ਦਿੱਤੇ ਔਰ ਟਰਕੀ ਵੀ ਦਿੱਤੀ, ਤੇ ਤੁਸੀਂ ਸਾਡਾ ਕੀ ਹਾਲ ਕੀਤਾ। ਇਹ ਵੱਖਰੀ ਕਹਾਣੀ ਹੈ। ਸੋ ਐਤਕੀ ਇੰਡੀਅਨ ਕੌਂਸੂਲੇਟਸ ਨੇ ਕੁਝ ਥਾਵਾਂ ਤੇ ਬਜਾਏ ਕਿ ਉਹ ਸਮਾਗਮ ਆਪਣੇ ਕੌਂਸੂਲੇਟਸ ਕਰਨ, ਉਹਨਾਂ ਨੇ ਬਾਹਰ ਫੰਕਸ਼ਨ ਰੱਖ ਕੇ ਪ੍ਰਭਾਵ ਦੇਣ ਦੀ ਕੋਸ਼ਿਸ਼ ਕੀਤੀ ਕਿ ਜੀ ਅਸੀਂ ਆਸਟ੍ਰੇਲੀਆ ਡੇ ਵੀ ਸੈਲੀਬ੍ਰੇਟ ਕਰ ਰਹੇ ਹਾਂ। ਹੁਣ ਜੇ ਸਿੱਖ ਉੱਥੇ ਪਾਰਟਿਸਿਪੇਟ ਨਹੀਂ ਕਰਦੇ ਤੇ ਇਹ ਚੰਗੀ ਗੱਲ ਹੈ ਕਿ ਵੀ ਜੇ ਆਸਟ੍ਰੇਲੀਆ ਡੇ ਔਰ ਇੰਡੀਆ ਡੇ ਦੋਨੋਂ ਟੁਗੈਦਰ ਨਾ ਜਾਓ, ਪਰ ਇਹ ਜਿਹੜੇ
ਵਿੱਚ ਵਿਚਾਲੇ ਜੇ ਲਟਕਰੇ ਗੁਰਦੁਆਰਿਆਂ ਦੇ ਪ੍ਰਧਾਨ ਹੁੰਦੇ ਨੇ ਜਿਹੜੇ ਸਿੱਖਾਂ ਦੀਆਂ ਜੁੱਤੀਆਂ ਤੋਂ ਵੀ ਡਰਦੇ ਨੇ, ਪਰ ਨਾਲ ਦੀ ਨਾਲ ਉੱਥੇ ਇੰਡੀਆ ਨੂੰ ਵੀ ਹਾਜ਼ਰੀ ਲਵਾਉਣਾ ਚਾਹੁੰਦੇ ਨੇ। ਉਹਨਾਂ ਨੇ ਉੱਥੇ ਜ਼ਰੂਰ ਹਾਜ਼ਰੀ ਲਵਾਈ ਹੋਏਗੀ ਔਰ ਉਹ ਹੁੰਦਾ ਕਿ ਜੀ ਅਸੀਂ ਤਾਂ ਆਸਟ੍ਰੇਲੀਆ ਡੇ ਮਨਾਉਣ ਆਏ। ਪਰ ਇਸ ਤੋਂ ਅਸੀਂ ਇਹ ਅੰਦਾਜ਼ਾ ਜ਼ਰੂਰ ਲਾ ਸਕਦੇ ਹਾਂ ਕਿ ਇਹ ਜਿਹੜੀਆਂ ਰੈਲੀਆਂ ਨੇ ਜਾਂ ਸਾਡੇ ਪ੍ਰੋਟੈਸਟ ਨੇ, ਮੈਂ ਪ੍ਰੋਟੈਸਟ ਲਫ਼ਜ਼ ਇਸ ਲਈ ਬਹੁਤਾ ਨਹੀਂ ਇਸਤੇਮਾਲ ਕਰ ਰਿਹਾ ਕਿਉਂਕਿ ਹੁਣ ਅਸੀਂ ਪ੍ਰੋਟੈਸਟ ਤੋਂ ਨਿਕਲ ਕੇ ਖਾਲਿਸਤਾਨ ਰੈਲੀ ਤੱਕ ਪਹੁੰਚ ਗਏ ਹਾਂ ਕਿ ਭਾਈ ਅਸੀਂ ਅਸਰਟ ਕਰ ਰਹੇ ਹਾਂ ਆਪਣੀ ਸੋਵਰਨਿਟੀ। ਕਿ ਇਹਦੇ ਨਾਲ ਇਹਨਾਂ 'ਚ ਬਹੁਤ ਘਬਰਾਹਟ ਹੁੰਦੀ ਹੈ ਬਿਲਕੁਲ, ਔਰ ਕਿਸ ਹੱਦ ਤੱਕ ਜਾ ਕੇ ਇਹਨਾਂ ਨੇ ਇੱਕ ਸਟੇਜ ਤੇ ਆਪਣੇ ਵੱਲੋਂ ਇਹਨਾਂ ਨੇ ਟਰਾਂਸਨੈਸ਼ਨਲ ਰਿਪਰੈਸ਼ਨ ਕੈਂਪੇਨ ਸ਼ੁਰੂ ਕੀਤਾ ਹੋਇਆ ਸੀ, ਪਰ ਰੌਲਾ ਪਾ ਰਹੇ ਸੀ ਕਿ ਲੰਡਨ ਦੇ ਵਿੱਚ ਐਮਬੈਸੀ ਦੇ ਬਾਹਰ ਝੰਡਾ ਤਿਰੰਗਾ ਲਾਤਾ, ਖਾਲਿਸਤਾਨ ਦਾ ਝੰਡਾ ਲਾਤਾ, ਸੈਨ ਫਰਾਂਸਿਸਕੋ ਦੇ ਵਿੱਚ ਅੱਗ ਲਾਤੀ ਹੈ। ਬਿਲਕੁਲ ਝੂਠ ਖੁਦ, ਕਿਉਂਕਿ ਇਹ ਖੁਦ ਉਸ ਕਿਸਮ ਦਾ ਕਰ ਇਸ ਲਈ ਇਹਨਾਂ ਨੂੰ ਇਹ ਸ਼ਿਕਵਾ ਵੀ ਔਰ ਇਵਨ ਐਸ ਜੈਸ਼ੰਕਰ ਨੇ ਪਿਛਲੇ ਦਿਨਾਂ 'ਚ ਵੀ ਕਿਹਾ ਕਿ ਜੀ ਅਸੀਂ ਉਹ ਜਿਹੜਾ ਸੈਨ ਫਰਾਂਸਿਸਕੋ ਕੌਂਸੂਲੇਟ ਜੋ ਹੋਈ ਸੀ ਫਾਇਰ ਔਰ ਦੂਜੀ ਅਸੀਂ ਉਹਦੀ ਤਫਤੀਸ਼ ਮੰਗਦੇ ਹੁਣ, ਕਿਉਂਕਿ ਹੁਣ ਫੜੇ ਹੋਏ ਨੇ ਵਿਦ ਦਾ ਹੈਂਡਸ ਇਨ ਦਾ ਕੁੱਕੀ ਜਾਰ। ਇਹਨਾਂ ਤੋਂ ਜਿਹੜਾ ਅਮਰੀਕਾ ਨੂੰ ਬਹੁਤ ਚੰਗੀ ਤਰ੍ਹਾਂ ਪਤਾ ਹੈ ਵੀ ਕੀ ਹਾਲਾਂ ਇਹ ਦੇਖਣਾ ਹੋਏਗਾ ਵੀ ਟਰੰਪ ਐਡਮਿਨਿਸਟ੍ਰੇਸ਼ਨ ਕਿਸ ਹੱਦ ਤੱਕ ਹਾਲਾਂ ਸਹੁੰ ਚੁੱਕ ਸਮਾਗਮ ਤੋਂ 7 ਦਿਨ ਬਾਅਦ ਅੱਜ ਜਦੋਂ ਅਸੀਂ 27 ਤਰੀਕ ਨੂੰ ਗੱਲ ਕਰ ਰਹੇ ਹਾਂ, ਮੋਦੀ ਨੇ ਆਪਣੇ ਟਵਿੱਟਰ ਤੇ ਦੂਜੇ ਕੀਤਾ ਕਿ ਜੀ ਮੇਰੀ ਗੱਲ ਜਿਹੜੀ ਹੈ ਟਰੰਪ ਦੇ ਨਾਲ ਹੋਈ, ਬੜੇ ਚੰਗੇ ਮਾਹੌਲ 'ਚ ਹੋਈ, ਬੜਾ ਫਲਾਣਾ। ਹਾਲਾਂ ਕੋਈ ਅਮਰੀਕਨ ਵਾਈਟ ਹਾਊਸ ਵੱਲੋਂ ਜਾਂ ਸਟੇਟ ਡਿਪਾਰਟਮੈਂਟ ਵੱਲੋਂ ਜਾਂ ਕਿਸੇ ਵੱਲੋਂ ਖੁਦ ਵੀ ਟਰੰਪ ਕੋਈ ਟਵੀਟ ਨਹੀਂ ਕੀਤਾ ਗਿਆ। ਮਤਲਬ ਉਸ ਤੋਂ ਸਾਨੂੰ ਅੰਦਾਜ਼ਾ ਤਾਂ ਹੈ। ਔਰ ਰਾਦਰ ਜਿਵੇਂ ਅਸੀਂ ਕਿਹਾ ਸੀ ਕਿ ਜਿਹੜਾ ਉਹਨਾਂ ਦਾ ਸੈਕਟਰੀ ਆਫ ਸਟੇਟ ਅਮਰੀਕਾ ਦਾ ਮਾਰਕੋ ਰੂਬੀਓ, ਉਹਨੇ ਬੜੀ ਕਲੀਅਰਲੀ ਪਹਿਲੀ ਮੀਟਿੰਗ ਜਿਹੜੀ ਐਸ ਜੈਸ਼ੰਕਰ ਨਾਲ ਕੀਤੀ, ਉਹਨੂੰ ਕਿਹਾ ਜੀ 18,000 ਤੋਂ ਪਹਿਲਾਂ ਚੁੱਕੋ ਪਹਿਲੀ ਕਿਸ਼ਤ, ਔਰ ਬਿਲਕੁਲ ਬੀਬੇ ਬੱਚੇ ਬਣੇ ਹੋਏ ਨੇ। ਲੇਕਿਨ ਅਸੀਂ ਇਹ ਸਮਝਦੇ ਹਾਂ ਵੀ ਟਰੰਪ ਐਡਮਿਨਿਸਟ੍ਰੇਸ਼ਨ ਨੇ ਜਿਵੇਂ ਇਹਨਾਂ ਨੂੰ ਟਰੈਸ਼ ਕੀਤਾ ਹੈ, ਹੋਪਫੁਲੀ ਜਿਹੜਾ ਇਹ ਟਰਾਂਸਨੈਸ਼ਨਲ ਰਿਪਰੈਸ਼ਨ ਦੇ ਮੁੱਦੇ ਤੇ, ਕਿਉਂਕਿ ਜਿਹੜਾ ਕੋਰ ਫੈਕਟਰ ਅਮਰੀਕਨ ਸੋਵਰਨਿਟੀ ਔਰ ਅਮਰੀਕਨ ਆਨਰ ਹੈ, ਇਹਨਾਂ ਨੂੰ ਆਫ ਦਾ ਹੁੱਕ ਨਹੀਂ ਕੀਤਾ ਜਾਏਗਾ। ਸੋ ਇਹਨਾਂ ਹਾਲਾਤਾਂ ਦੇ ਵਿੱਚ ਇਹ ਜਿਹੜਾ ਖਾਲਿਸਤਾਨ ਰੈਲੀਆਂ ਦਾ ਹੋਣਾ ਗਲੋਬਲੀ ਵੱਡੇ ਪੈਮਾਨੇ ਤੇ, ਈਵਨ ਨਿਊਜ਼ੀਲੈਂਡ ਸਾਨੂੰ ਜਿਹੜੀ ਆ ਪਿਕਚਰਸ ਓਕਲੈਂਡ ਦੀਆਂ, ਨਿਊਜ਼ੀਲੈਂਡ ਦੇ ਸ਼ਹਿਰ ਓਕਲੈਂਡ ਦੇ ਵਿੱਚ ਬਹੁਤ ਵੱਡਾ ਜ਼ੋਰਦਾਰ ਜਿਹੜੀ ਆ ਖਾਲਿਸਤਾਨ ਰੈਲੀ ਹੋਈ, ਦਰਸ਼ਕ ਉਹਦੀ ਪਿਕਚਰ ਵੀ ਦੇਖ ਸਕਦੇ ਨੇ। ਔਰ ਸਿੱਖ ਕੌਂਸਲ ਵੈਸਟਰਨ ਆਸਟ੍ਰੇਲੀਆ ਦੀ ਪ੍ਰੈਸ ਰਿਲੀਜ਼ ਜਿਹੜੀ ਆ, ਉਹਨਾਂ ਨੇ ਜਿਹੜੇ ਉਹਨਾਂ ਦੇ ਸੇਲਰ ਪੁਆਇੰਟ ਨੇ ਜਾਂ ਜਿਨ੍ਹਾਂ ਦੇ ਉੱਤੇ ਫੋਕਸ ਹੈ ਕਿ ਭਾਈ ਅਸੀਂ ਕਿਉਂ ਇੱਥੇ ਜਿਹੜਾ ਆਏ ਹਾਂ, ਰੈਲੀ ਕਿਉਂ ਕਰ ਰਹੇ ਹਾਂ, ਕੰਡੈਮ ਟਰਾਂਸਨੈਸ਼ਨਲ ਰਿਪਰੈਸ਼ਨ ਕਿ ਭਾਈ ਜਿਹੜਾ ਇਹਨਾਂ ਨੇ ਕੀਤਾ ਹੈ ਉਹਨੂੰ ਅਸੀਂ ਕੰਡੈਮ ਕਰਦੇ ਹਾਂ। ਅਸੀਂ ਇਹ ਜਿਹੜੇ ਇੰਡੀਅਨ ਸਟੇਟ ਦੇ ਏਜੰਟ ਨੇ ਜਿਹੜੇ ਕਿ ਵਿਦਿਨ ਦਾ ਸਿਸਟਮ ਵੜ ਕੇ ਜਿਹੜੀ ਹੈ ਉਹ ਸਪਾਈਂਗ ਵੀ ਕਰਦੇ ਨੇ ਔਰ ਪ੍ਰੋਪੇਗੈਂਡਾ ਵੀ ਕਰਦੇ ਨੇ, ਔਰ ਸਿੱਖੀ ਰੂਪ ਦੇ ਵਿੱਚ ਵੀ ਕਈ ਜਿਹੜੇ ਡਿਸਗਾਈਜ਼ ਜਿਹੜੇ ਨੇ ਉਹ ਸਿੱਖਾਂ ਨੂੰ ਬਦਨਾਮ ਕਰਨ ਦੇ ਲਈ ਇੰਡੀਅਨ ਏਜੰਟ ਨੇ, ਉਹਨਾਂ ਨੂੰ ਐਕਸਪੋਜ਼ ਕਰਨਾ। ਔਰ ਇਹ ਜਿਹੜਾ ਭਗਵਾ ਦਹਿਸ਼ਤਗਰਦੀ ਹੈ, ਉਹਨਾਂ ਨੇ ਸੈਫਰਨ ਟੈਰਰਿਜ਼ਮ ਕਿਹਾ ਕਿ ਇਹ ਜਿਹੜੀਆਂ ਸਿੱਖ ਇੰਸਟੀਟਿਊਸ਼ਨਸ ਨੇ ਆਸਟ੍ਰੇਲੀਆ ਦੇ ਵਿੱਚ ਔਰ ਦੂਸਰੇ ਪਾਸੇ ਔਰ ਈਵਨ ਉਹਨਾਂ ਦੀਆਂ ਯੂਨੀਵਰਸਿਟੀਜ਼ ਔਰ ਦੂਜੀਆਂ ਵੀ ਜਿੱਥੇ ਭਗਵਾ ਦਹਿਸ਼ਤਗਰਦੀ ਹੈ, ਉਹਨੂੰ ਅਸੀਂ ਲਿਬਰੇਟ ਕਰਵਾਉਣਾ ਚਾਹੁੰਦੇ ਹਾਂ। ਫਿਰ ਉਹਨਾਂ ਨੇ ਪੰਜਾਬ ਦੇ ਕਿਸਾਨਾਂ ਦੇ ਹੱਕ ਦੇ ਵਿੱਚ ਵੀ ਕਿ ਵੀ ਅਸੀਂ ਯਕਜਹਿਤੀ ਇਕਮੁੱਠਤਾ ਦਾ ਇਜ਼ਹਾਰ ਕਰਦੇ ਹਾਂ ਫਾਰਮਰ ਮੂਵਮੈਂਟ ਦੇ ਨਾਲ, ਜਿਹੜੇ ਕਿ ਭਾਰਤੀ ਸਟੇਟ ਦੀਆਂ ਜਿਹੜੀਆਂ ਦਮਨਕਾਰੀ ਨੀਤੀਆਂ ਦਾ ਸ਼ਿਕਾਰ ਹੋ ਰਹੇ ਨੇ। ਫਿਰ ਸਿੱਖ ਪੋਲੀਟੀਕਲ ਪ੍ਰਿਜ਼ਨਰ ਜਿਹੜੇ ਕਿ ਪ੍ਰਿਜ਼ਨਰਸ ਆਫ ਕੌਨਸ਼ੀਅੰਸ ਨੇ, ਪੋਲੀਟੀਕਲ ਪ੍ਰਿਜ਼ਨਰ ਨੇ, ਉਹਨਾਂ ਦੀ ਰਿਲੀਜ਼ ਦੀ ਮੰਗ ਔਰ ਅਲਟੀਮੇਟਲੀ ਐਸਟੈਬਲਿਸ਼ ਏ ਸਿੱਖ ਹੋਮਲੈਂਡ, assert the unwavering commitment of the Sikh community towards the realization of a sovereign Sikh homeland called Khalistan। ਸੋ ਅਸੀਂ ਉਹਨਾਂ ਨੇ ਪੂਰੀ ਡਿਟੇਲ ਦਿੱਤੀ ਹੈ ਔਰ ਹਰ ਇੱਕ ਦਾ ਸ਼ੁਕਰੀਆ ਵੀ ਅਦਾ ਕੀਤਾ ਹੈ ਜਿਹੜਾ ਆਸਟ੍ਰੇਲੀਅਨ ਕੰਟੀਨੈਂਟ ਦੇ ਵਿੱਚ, ਜਦੋਂ ਅਸੀਂ ਆਸਟ੍ਰੇਲੀਆ ਨਿਊਜ਼ੀਲੈਂਡ ਦੋਨਾਂ ਥਾਵਾਂ ਤੇ, ਆਸਟ੍ਰੇਲੀਆ 'ਚ 3 ਥਾਵਾਂ ਤੇ, ਪਰਥ ਦੇ ਵਿੱਚ ਵੀ, ਐਡੀਲੇਡ 'ਚ ਵੀ ਔਰ ਮੈਲਬਰਨ 'ਚ ਵੀ ਵੱਡੇ ਪ੍ਰੋਟੈਸਟ, ਔਰ ਨਿਊਜ਼ੀਲੈਂਡ ਦੇ ਆਕਲੈਂਡ ਦੇ ਵਿੱਚ। ਸੋ ਯੂਰਪ ਦੀ ਗੱਲ ਅਸੀਂ ਕੀਤੀ ਹੈ ਔਰ ਨਾਰਥ ਅਮਰੀਕਾ, ਔਰ ਹੁਣ ਇਸ ਸਭ ਤੋਂ ਬਾਅਦ ਜੇ ਅਸੀਂ ਇਹ ਕਹੀਏ ਕਿ ਭਾਈ ਇਸ ਵੇਲੇ ਖਾਲਿਸਤਾਨ ਲਫ਼ਜ਼ ਹੀ ਨਹੀਂ, ਖਾਲਿਸਤਾਨ ਦੀ ਮੂਵਮੈਂਟ ਇੱਕ ਜ਼ਿੰਦਾ ਮੂਵਮੈਂਟ ਹੈ ਜੀ। ਇੰਟਰਨੈਸ਼ਨਲੀ ਜਿਹੜਾ ਇਸ ਦੀ ਗੂੰਜ ਹੈ, ਇਸ ਦੀ ਐਕੋ ਹੈ
ਔਰ ਮੈਂ ਇਹ ਦੇਖ ਰਿਹਾ ਵੀ ਪਾਕਿਸਤਾਨ ਦੇ ਬਹੁਤੇ ਜਰਨਲਿਸਟਾਂ 'ਚ ਇੱਕ ਸਟੇ ਭਾਵੇਂ ਉਹਨਾਂ ਦਾ ਅਜੇ ਵੀ ਆਪਣਾ ਅੰਦਰੂਨੀ ਕਾਟੋ ਕਲੇਸ਼ ਵੀ ਚੱਲ ਰਿਹਾ ਹੈ, ਲੇਕਿਨ ਇਸ ਦੇ ਬਾਵਜੂਦ ਉਹ ਸਿੱਖ ਮੂਵਮੈਂਟ ਨੂੰ ਬਹੁਤ ਹੁਣ ਰਿਸਪੈਕਟ ਦੇ ਨਾਲ ਦੇਖਦੇ ਨੇ। ਉਹਨਾਂ ਨੂੰ ਨਜ਼ਰ ਆ ਰਿਹਾ ਕਿ ਭਾਈ ਇੰਨੀ ਹਮਾਇਤ ਹੋਣ ਦੇ ਬਾਵਜੂਦ ਕਸ਼ਮੀਰ ਦੇ ਕੇਸ ਨੂੰ, ਜਿੱਥੇ ਪਾਕਿਸਤਾਨ ਦੀ ਹਕੂਮਤ ਹੁਣ ਵੀ ਉਹਨਾਂ ਦਾ 5 ਫਰਵਰੀ ਨੂੰ ਫਿਰ ਕਸ਼ਮੀਰ ਸੋਲੀਡੈਰਿਟੀ ਡੇ ਹੋਣਾ, ਲੇਕਿਨ ਔਰ UN ਸਿਕਿਉਰਿਟੀ ਕਾਉਂਸਲ 'ਚ 15-16 ਰੈਜ਼ੋਲੂਸ਼ਨ ਹੋਣ ਦੇ ਬਾਵਜੂਦ ਉਹ ਔਰ ਕਸ਼ਮੀਰੀਆਂ ਦੀ ਜਿਹੜੀ ਹੈ ਉਹ ਫਾਈਟਿੰਗ ਔਰ ਰੈਜ਼ਿਸਟੈਂਸ, ਇਹਦੇ ਬਾਵਜੂਦ ਅਨਫੋਰਚੂਨੇਟਲੀ ਉਹ ਇੰਟਰਨੈਸ਼ਨਲ ਲੈਵਲ ਦੇ ਉੱਤੇ ਇਸ ਕਦਰ ਕਦੇ ਮਕਬੂਲ ਨਹੀਂ ਹੋਈ ਮੂਵਮੈਂਟ, ਕਿਉਂਕਿ ਇਹਦੇ ਬਾਵਜੂਦ ਕਿ OIC ਔਰ ਦੂਸਰੇ 56-57 ਮੁਲਕ ਜਿਹੜੇ ਨੇ ਉਹ ਹਮਾਇਤ ਕਰਦੇ ਨੇ, ਉਹਦੀਆਂ ਡਿਫਰੈਂਟ ਰੀਜ਼ਨਸ ਨੇ, ਲੇਕਿਨ ਅਸੀਂ ਬਿਨਾਂ ਨੇਸ਼ਨ ਹੁੰਦਿਆਂ ਵੀ ਆਪਣੇ ਨੇਸ਼ਨ ਨੂੰ ਬਣਾਉਣ ਦੇ ਲਈ ਜਿਸ ਕਦਰ ਸਿੱਖਾਂ ਦੇ ਵਿੱਚ ਜੋਸ਼ੋ ਖਰੋਸ਼ ਹੈ ਔਰ ਇਹ ਕਾਇਮ ਰਹਿਣਾ ਚਾਹੀਦਾ ਹੈ। ਘਰਾਂ 'ਚੋਂ ਨਿਕਲਣਾ ਚਾਹੀਦਾ ਹੈ, ਗਿਣਤੀਆਂ ਮਿਣਤੀਆਂ 'ਚ ਨਹੀਂ ਪੈਣਾ ਚਾਹੀਦਾ, ਔਰ ਕਿ ਭਾਈ ਥੋੜ੍ਹੇ ਹੋਣਗੇ ਬਹੁਤੇ ਹੋਣਗੇ, ਇਹ ਜਿਹੜੀ ਰੈਜ਼ਿਸਟੈਂਸ ਹੈ ਇਹੀ ਸਾਡੀ ਸਟਰੈਂਥ ਹੈ। ਖਾਲਿਸਤਾਨ ਜ਼ਿੰਦਾਬਾਦ। ਜੀ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੋ ਥਲੇ ਬ੍ਰੇਕ ਤੇ ਜਾਣ ਤੋਂ ਪਹਿਲਾਂ ਅਸੀਂ ਪ੍ਰਦਰਸ਼ਕਾਂ ਤੇ ਸਰੋਤਿਆਂ ਨੂੰ ਅਪੀਲ ਤੇ ਬੇਨਤੀ ਕਰਦੇ ਹਾਂ ਵਿਊਅਰਸ, ਜਿਸ ਤਰ੍ਹਾਂ ਕਿ ਤੁਸੀਂ ਜਾਣਦੇ ਹੋ ਕਿ TV 84 ਇੱਕ ਪੰਥਕ ਚੈਨਲ ਹੈ। TV 84 ਦੀ ਚੜ੍ਹਦੀ ਕਲਾ ਲਈ ਵੱਧ ਤੋਂ ਵੱਧ ਡੋਨੇਟ ਕਰੋ। ਡੋਨੇਟ ਕਰਨ ਲਈ ਸਾਡੀ ਵੈਬਸਾਈਟ tv84.tv ਤੇ ਜਾ ਕੇ ਪੇਪਲ ਦੀ ਵਰਤੋਂ ਕਰਕੇ 1 ਟਾਈਮ ਡੋਨੇਟ ਕਰ ਸਕਦੇ ਹੋ, ਮੰਥਲੀ ਡੋਨੇਟ ਵੀ ਕਰ ਸਕਦੇ ਹੋ। ਤੁਸੀਂ TV 84 ਦੇ ਨਾਮ ਤੇ ਚੈੱਕ ਬਣਾ ਕੇ ਸਾਨੂੰ ਮੇਲ ਵੀ ਕਰ ਸਕਦੇ ਹੋ ਸਾਡੇ ਇਸ ਪਤੇ ਤੇ 36-01 37th Avenue, Long Island City, New York 11101 USA, ਜਾਂ ਫਿਰ ਤੁਸੀਂ ਸਾਨੂੰ ਫੋਨ ਰਾਹੀਂ ਵੀ ਸੰਪਰਕ ਕਰ ਸਕਦੇ ਹੋ 516661911984। ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ info@tv84.tv ਤੇ। ਅਸੀਂ ਤੁਹਾਡੇ ਤਹਿ ਦਿਲ ਤੋਂ ਸ਼ੁਕਰਗੁਜ਼ਾਰ ਹੋਵਾਂਗੇ। ਸੋ ਥਲੇ ਨੇ ਬ੍ਰੇਕ ਵਿਊਅਰਸ, ਤੁਸੀਂ ਸਾਨੂੰ ਇਸੇ ਤਰ੍ਹਾਂ ਬਣੇ ਰਹਿਣਾ। ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ।